ਅੱਜ ਜਦੋਂ ਹਰਿਆਣੇ ਤੇ ਰਾਜਸਥਾਨ ਨੂੰ ਪੰਜਾਬ ਦੇ ਵੱਲੋਂ ਕਿਹਾ ਜਾਂਦਾ ਵੀ ਭਾਈ ਜਦੋਂ ਤੁਸੀਂ ਆਮ ਦਿਨਾਂ 'ਚ ਤਾਂ ਸਾਡੇ ਬਾਹ ਮਰੋੜ ਕੇ ਪਾਣੀ ਸਭ ਤੋਂ ਖੋਹਣ ਦੀਆਂ ਜਿੱਦਾਂ ਕਰਦੇ ਹੋ, ਅਦਾਲਤਾਂ 'ਚ ਵੀ ਜਾਂਦੇ ਹੋ, ਤੇ ਇਹਨਾਂ ਦਿਨਾਂ ਦੇ ਵਿੱਚ ਪਾਣੀ ਲੈ ਲਓ, ਤਾਂ ਉਹ ਜਿਹੜੀਆਂ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ ਉਹ ਬਿਲਕੁਲ ਇਸ ਮੌਕੇ ਬੰਦ ਨੇ। ਉਲਟਾ ਜਿਹੜਾ ਹਿੰਦੂ ਅੱਤਵਾਦ ਆ, ਜਿਹੜੀ ਉਹਨੇ ਨਫ਼ਰਤ ਫੈਲਾਈ ਹੋਈ ਆ ਆਮ ਲੋਕਾਂ ਦੇ ਵਿੱਚ, ਰਾਜਸਥਾਨ ਤੇ ਹਰਿਆਣੇ ਤੋਂ ਤੇ ਬਾਕੀ ਭਾਰਤ ਚੋਂ ਵੀ ਹਿੰਦੂ ਅੱਤਵਾਦੀਆਂ ਵੱਲੋਂ ਸਿੱਖਾਂ ਨੂੰ, ਪੰਜਾਬੀਆਂ ਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ, ਜਲੀਲ ਕੀਤਾ ਜਾ ਰਿਹਾ ਕਿ ਹੁਣ ਬਰਫ਼ ਵਾਂਗੂ, ਜਿਵੇਂ ਬਰਫ਼ ਆਪਾਂ ਫਰਿੱਜਾਂ 'ਚ ਰੱਖਦੇ ਆ, ਕਹਿੰਦੇ ਐ ਲਿਫਾਫੇ ਬੰਨ ਕੇ ਰੱਖ ਲਓ, ਪਾਣੀ ਬਥੇਰਾ ਆ ਗਿਆ। ਹੁਣ ਪੰਜਾਬ ਦੇ ਵਿੱਚ ਜਾਂ ਤਾਂ ਉਹ ਕਹਿੰਦੇ ਅਸੀਂ ਇਹਨੂੰ ਬੰਜਰ ਬਣਾ ਦੇਾਂਗੇ, ਤੇ ਜਾਂ ਪੰਜਾਬ ਦੀ ਧਰਤੀ ਉੱਤੇ ਕੋਈ ਫਸਲ ਹੀ ਨਹੀਂ ਉਗਣ ਦੇਾਂਗੇ। ਸਭ ਨੂੰ ਬੜੀ ਸਪਸ਼ਟਤਾ ਹੈ ਕਿ ਇਹ ਜਿਹੜੇ ਹੜ੍ਹ ਨੇ ਇਹ ਲਿਆਂਦੇ ਜਾਂਦੇ ਨੇ ਤਾਂ ਕਿ ਹਰ ਸਾਲ ਪੰਜਾਬ ਦੇ ਲੋਕ ਪੈਸੇ ਵੱਲੋਂ ਟੁੱਟ ਜਾਣ। ਪੰਜਾਬ ਦੇ ਲੋਕਾਂ ਦੀ ਟਰੈਕਟਰ, ਖੇਤੀ, ਇਹ ਸਾਰਾ ਕੁਝ ਕਿਸਾਨ ਸੰਘਰਸ਼ ਮੌਕੇ ਤੋਂ ਖਾਸ ਤੌਰ ਦੇ ਉੱਤੇ ਰੜਕਦਾ, ਤੋਂ ਉਹਨਾਂ ਨੂੰ ਬੜੀ ਤਕਲੀਫ ਆ ਕਿ ਪੰਜਾਬ ਦੇ ਲੋਕਾਂ ਨੇ ਤਾਂ ਜਿਹੜੇ ਟਰੈਕਟਰ ਦੇ ਮਾਡਲ ਜੇ ਬਣਾ ਕੇ ਛੱਤਾਂ ਉੱਤੇ ਵੀ ਬਣਾਏ ਹੋਏ ਨੇ। ਉਹ ਪੰਜਾਬ ਦੇ ਲੋਕਾਂ ਨੂੰ ਅਕਲ ਦੇਣ ਲਈ ਇਹ ਹੜ੍ਹ ਜਿਹੜੇ ਆ ਉਹ ਜਾਣ ਕੇ ਲਿਆਂਦੇ ਜਾਂਦੇ ਆ ਕਿ ਜਦੋਂ ਇਹ ਹੜ੍ਹ ਪਿਛਲੇ ਸਾਲ, ਇਸ ਤੋਂ ਪਿਛਲੇ ਸਾਲ ਜਾਂ ਇਸ ਤੋਂ ਪਿਛਲੇ ਸਾਲਾਂ 'ਚ ਜਦੋਂ ਹੜ੍ਹ ਲੰਘ ਗਿਆ, ਉਦੋਂ ਬਾਅਦ 'ਚ ਦਿੱਲੀ ਵਾਲਿਆਂ ਨੂੰ ਜਾਂ ਪੰਜਾਬ ਦੀ ਜਿਹੜੀ ਸਰਕਾਰ ਆ ਉਹਨੂੰ ਚੇਤਾ ਆਇਆ ਕਦੇ ਕਿ ਅਗਲੇ ਸਾਲ ਹੜ੍ਹ ਆਊਗਾ ਤੇ ਆਪਾਂ ਇੰਤਜ਼ਾਮ ਕਰੀਏ? ਡਰਾਮੇਬਾਜ਼ੀ ਬੜੀ ਆਉਂਦੀ ਆ। ਪਹਿਲਾਂ ਤਾਂ ਭਗਵੰਤ ਮਾਨ ਤਾਮਿਲਨਾਡੂ ਤੁਰਿਆ ਫਿਰਦਾ ਰਿਹਾ, ਤੇ ਹੁਣ ਜਦੋਂ ਤੋਂ ਆਇਆ ਇੱਥੇ ਸ਼ੋਸ਼ੇ ਛੱਡੇ ਜਾ ਰਹੇ ਨੇ। ਆਹ ਕਹਿੰਦਾ ਹੈਲੀਕਾਪਟਰ ਖੜਾ, ਹੁਣ ਕਹਿੰਦਾ ਇਹ ਲੋਕਾਂ ਦੇ ਕੰਮ ਆਊਗੀ, ਤੇਰਾ ਉਹ। ਤੋ ਸੱਚਾਈ ਇਹ ਆ ਕਿ ਸਿਆਸੀ ਜਿਹੜਾ ਸਾਰਾ ਢਾਂਚਾ ਉਹ ਪੂਰਾ ਦਿਲੋਂ ਬੇਈਮਾਨ ਆ। ਇਹ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਕਿਸੇ ਬਿਪਤਾ ਮੌਕੇ 4 ਪੈਸੇ ਐਲਾਨ ਵੀ ਕੀਤੇ ਜਾਂਦੇ ਆ ਨਾ ਕਿ ਜੀ 1 ਕਰੋੜ 10 ਕਰੋੜ ਫਲਾਣੇ ਕਰੋੜ ਰੱਖ ਲਿਆ ਹੈਗਾ ਜੀ ਇਹਨਾਂ ਲਈ, ਉਹ ਤਾਂ ਉਸ ਮੌਕੇ ਠੱਗੀ ਠੋਰੀ ਵਾਲਿਆਂ ਦੇ ਕੰਮ ਆਉਂਦੇ। ਇਸ ਮਾਹੌਲ ਦੇ ਵਿੱਚ ਇਹ ਬੜੀ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਚੀਜ਼ ਇਸ ਮਾਹੌਲ ਵਿੱਚ ਕਿਤੇ ਦਿਖ ਨਹੀਂ ਰਹੀ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੜ੍ਹਾਂ ਕਰਕੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਹਰ ਪਲ ਖਤਰਨਾਕ ਹੁੰਦੇ ਜਾ ਰਹੇ ਨੇ। ਅੱਜ ਦਾ ਦਿਨ ਭਾਵੇਂ ਮੀਂਹ ਘੱਟ ਪਿਆ, ਪਰ ਜਿਹੜਾ ਪਹਾੜਾਂ ਦੇ ਉੱਤੇ ਬਹੁਤ ਭਾਰੀ ਪਿਛਲੇ ਦਿਨਾਂ ਦੇ ਵਿੱਚ ਮੀਂਹ ਆਏ, ਜਿਹਦੇ ਕਰਕੇ ਜਿੰਨੇ ਡੈਮ ਨੇ ਉਹ ਓਵਰਫਲੋ ਹੋ ਗਏ। ਤੇ ਹੁਣ ਜਦੋਂ ਸਾਰੇ ਡੈਮ ਤੇ ਮੀਂਹਾਂ ਦਾ ਪਾਣੀ ਤੇ ਹੋਰ ਇਸ ਮਾਹੌਲ ਦੇ ਵਿੱਚ ਹੜ੍ਹ ਜਿਹੜੇ ਸੀਗੇ ਉਹ ਤਾਂ ਯਕੀਨੀ ਸੀ, ਪਰ ਅੱਜ ਮਾਧੋਪੁਰ ਵਾਲਾ ਜਿਹੜਾ ਰਾਵੀ ਵਾਲੇ ਪਾਸੇ ਬਣਿਆ ਹੋਇਆ ਹੈਗਾ ਡੈਮ, ਉਹਦਾ ਖੋਲਣ ਲੱਗੇ ਸੀਗੇ, ਤੇ ਅੱਜ ਉਹਦੇ ਫਲੱਡ ਗੇਟ ਜਿਹਨੂੰ ਕਹਿੰਦੇ ਆ ਉਹ 2 ਟੁੱਟ ਗਏ ਵਿਚਾਲੇ। ਤੇ ਉਹ ਵੈਸੇ ਵੀ ਖੋਲਣਾ ਹੀ ਸੀਗੇ, ਪਰ ਜਦੋਂ ਟੁੱਟ ਗਏ ਤੇ ਉਹਦੇ ਨਾਲ ਪਾਣੀ ਬੇਜ਼ਾਬਤਾ ਹੋ ਕੇ, ਬੇਲਗਾਮ ਹੋ ਕੇ ਸਾਰੇ ਜਿਹੜਾ ਮਾਝੇ ਨੂੰ, ਖਾਸ ਤੌਰ ਦੇ ਉੱਤੇ ਅਜਨਾਲੇ ਵਾਲੀ ਸਾਰੀ ਬੈਲਟ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਨਿਸ਼ਾਨਾ ਬਣਾ ਰਿਹਾ। ਪਾਣੀ ਬਹੁਤ ਵੱਡੀ ਜਿਹੜੀ ਹੈਗੀ ਆ ਮਾਤਰਾ ਦੇ ਵਿੱਚ ਅੱਡ-ਅੱਡ ਖਿੱਤਿਆਂ 'ਚ, ਜਿਹੜਾ ਅੱਜ ਤੋਂ ਪਹਿਲਾਂ ਜ਼ਿਆਦਾ ਮਾਰ ਸੀਗੀ ਉਹ ਬਿਆਸ ਤੇ ਸਤਲੁਜ ਦੇ ਵਿਚਾਲੜਾ ਜਿਹੜਾ ਇਲਾਕਾ ਇੱਥੇ ਸੀ। ਪਟਿਆਲੇ ਵਾਲੀ ਸਾਈਡ ਵੀ ਕਾਫੀ ਜ਼ਿਆਦਾ ਖਤਰਾ ਸੀਗਾ, ਪਰ ਹੁਣ ਸਾਰਾ ਪੰਜਾਬ ਜਿਹੜਾ ਹੈ ਉਹਦੇ ਵਿੱਚ 4-5 ਜ਼ਿਲ੍ਹੇ ਤਾਂ ਬਿਲਕੁਲ ਹੀ ਜਿਹੜੇ ਹੈਗੇ ਆ ਖਤਰੇ ਦੀ ਮਾਰ ਹੇਠ ਨੇ। ਪਰ ਜਿਹੜਾ ਬਾਕੀ ਪੰਜਾਬ ਆ ਉੱਥੇ ਵੀ ਇਹ ਨਾ ਸਮਝਿਆ ਜਾਵੇ ਕਿ ਠੀਕ ਠਾਕ ਆ। ਇਹ ਜਿਸ ਤਰੀਕੇ ਦਾ ਮਾਹੌਲ ਦੱਸਿਆ ਜਾ ਰਿਹਾ ਮਹਿਕਮੇ ਵੱਲੋਂ ਕਿ ਮੀਂਹ ਹੋਰ ਜ਼ਿਆਦਾ ਪੈਣਗੇ, ਬਰਸਾਤ ਹੋਰ ਹੋਣੀ ਆ, ਉਹਦੇ ਨਾਲ ਲੱਗਦਾ ਹੈਗਾ ਕਿ ਕੰਮ ਜਿਹੜਾ ਹੈਗਾ ਇਤਕੀ ਕਾਫੀ ਖਰਾਬ ਆ। ਤੇ ਇਸ ਮਾਹੌਲ ਦੇ ਵਿੱਚ ਅੱਜ ਉਹ ਸਾਰੀਆਂ ਗੱਲਾਂ ਫੇਰ ਚੇਤੇ ਆ ਰਹੀਆਂ ਨੇ ਕਿ ਕਿਵੇਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਪੰਜਾਬ ਨੇ ਲੜੀ, ਕਿਵੇਂ ਭਾਈ ਬਲਵਿੰਦਰ ਸਿੰਘ ਜਟਾਣੇ ਹੁਣਾਂ ਨੇ ਆਪਣੇ ਸਿਰਾਂ ਦੀ ਬਾਜੀ ਲਾ ਕੇ ਪਾਣੀ ਰੋਕੇ, ਪਾਣੀ ਬਚਾਏ। ਤੇ ਅੱਜ ਜਦੋਂ ਹਰਿਆਣੇ ਤੇ ਰਾਜਸਥਾਨ ਨੂੰ ਪੰਜਾਬ ਦੇ ਵੱਲੋਂ ਕਿਹਾ ਜਾਂਦਾ ਵੀ ਭਾਈ ਜਦੋਂ ਤੁਸੀਂ ਆਮ ਦਿਨਾਂ 'ਚ ਤਾਂ ਸਾਡੇ ਬਾਹ ਮਰੋੜ ਕੇ ਪਾਣੀ ਸਭ ਤੋਂ ਖੋਹਣ ਦੀਆਂ ਜਿੱਦਾਂ ਕਰਦੇ ਹੋ, ਅਦਾਲਤਾਂ 'ਚ ਵੀ ਜਾਂਦੇ ਹੋ, ਤੇ ਇਹਨਾਂ ਦਿਨਾਂ ਦੇ ਵਿੱਚ ਪਾਣੀ ਲੈ ਲਓ, ਤਾਂ ਉਹ ਜਿਹੜੀਆਂ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ ਉਹ ਬਿਲਕੁਲ ਇਸ ਮੌਕੇ ਬੰਦ ਨੇ। ਲੋਕ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਪਾ ਰਹੇ ਨੇ
ਕਿ ਰਾਜਸਥਾਨ ਨੂੰ ਜਿਹੜਾ ਪਾਣੀ ਜਾਣਾ ਹੁੰਦਾ ਉਹ ਇਹਨਾਂ ਦਿਨਾਂ 'ਚ ਬੰਦ ਵਾ, ਪਰ ਪੰਜਾਬ ਡੁੱਬ ਰਿਹਾ। ਉਲਟਾ ਜਿਹੜਾ ਹਿੰਦੂ ਅੱਤਵਾਦ ਆ, ਜਿਹੜੀ ਉਹਨੇ ਨਫ਼ਰਤ ਫੈਲਾਈ ਹੋਈ ਆ ਆਮ ਲੋਕਾਂ ਦੇ ਵਿੱਚ, ਰਾਜਸਥਾਨ ਤੇ ਹਰਿਆਣੇ ਤੋਂ ਤੇ ਬਾਕੀ ਭਾਰਤ ਚੋਂ ਵੀ ਹਿੰਦੂ ਅੱਤਵਾਦੀਆਂ ਵੱਲੋਂ ਸਿੱਖਾਂ ਨੂੰ, ਪੰਜਾਬੀਆਂ ਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ, ਜਲੀਲ ਕੀਤਾ ਜਾ ਰਿਹਾ ਕਿ ਹੁਣ ਬਰਫ਼ ਵਾਂਗੂ, ਜਿਵੇਂ ਬਰਫ਼ ਆਪਾਂ ਫਰਿੱਜਾਂ 'ਚ ਰੱਖਦੇ ਆ, ਕਹਿੰਦੇ ਐ ਲਿਫਾਫੇ ਬੰਨ ਕੇ ਰੱਖ ਲਓ, ਪਾਣੀ ਬਥੇਰਾ ਆ ਗਿਆ। ਹੁਣ ਉਦੋਂ ਕਹਿੰਦੇ ਸੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਰਾਜਸਥਾਨ ਨੂੰ ਪਾਣੀ ਨਹੀਂ ਦੇਣਾ। ਤੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਤਾਂ ਉਹ ਕਹਿੰਦੇ ਅਸੀਂ ਇਹਨੂੰ ਬੰਜਰ ਬਣਾ ਦਿਆਂਗੇ, ਤੇ ਜਾਂ ਪੰਜਾਬ ਦੀ ਧਰਤੀ ਉੱਤੇ ਕੋਈ ਫਸਲ ਹੀ ਨਹੀਂ ਉੱਗਣ ਦਿਆਂਗੇ। ਜਿਸ ਸੋਚ ਦੇ ਵਿੱਚੋਂ ਇਹ ਸਾਰਾ ਕੁਝ ਵਾਪਰ ਰਿਹਾ, ਉਹਦੇ ਬਾਰੇ ਹੁਣ ਕਿਸੇ ਨੂੰ ਵਹਿਮ ਨਹੀਂ, ਸਭ ਨੂੰ ਬੜੀ ਸਪਸ਼ਟਤਾ ਹੈ ਕਿ ਇਹ ਜਿਹੜੇ ਹੜ੍ਹ ਨੇ ਇਹ ਲਿਆਂਦੇ ਜਾਂਦੇ ਨੇ ਤਾਂ ਕਿ ਹਰ ਸਾਲ ਪੰਜਾਬ ਦੇ ਲੋਕ ਪੈਸੇ ਵੱਲੋਂ ਟੁੱਟ ਜਾਣ। ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕਿ ਫਸਲਬਾੜੀ ਜਿਹਦੇ ਉੱਤੇ ਪੰਜਾਬ ਪੂਰੀ ਤਰ੍ਹਾਂ ਨਿਰਭਰ ਹੈ, ਇਹ ਜਿਹੜੀ ਪੰਜਾਬ ਦੇ ਲੋਕਾਂ ਦੀ ਟਰੈਕਟਰ, ਖੇਤੀ, ਇਹ ਸਾਰਾ ਕੁਝ ਕਿਸਾਨ ਸੰਘਰਸ਼ ਮੌਕੇ ਤੋਂ ਖਾਸ ਤੌਰ ਦੇ ਉੱਤੇ ਰੜਕਦਾ। ਤੋ ਉਹਨਾਂ ਨੂੰ ਬੜੀ ਤਕਲੀਫ ਆ ਕਿ ਪੰਜਾਬ ਦੇ ਲੋਕਾਂ ਨੇ ਤਾਂ ਜਿਹੜੇ ਟਰੈਕਟਰ ਦੇ ਮਾਡਲ ਜੇ ਬਣਾ ਕੇ ਛੱਤਾਂ ਉੱਤੇ ਵੀ ਬਣਾਏ ਹੋਏ ਨੇ। ਤੋ ਪੰਜਾਬ ਦੇ ਲੋਕਾਂ ਨੂੰ ਅਕਲ ਦੇਣ ਲਈ ਇਹ ਹੜ੍ਹ ਜਿਹੜੇ ਆ ਉਹ ਜਾਣ ਕੇ ਲਿਆਂਦੇ ਜਾਂਦੇ ਆ। ਕਿ ਜਦੋਂ ਇਹ ਹੜ੍ਹ ਪਿਛਲੇ ਸਾਲ, ਇਸ ਤੋਂ ਪਿਛਲੇ ਸਾਲ ਜਾਂ ਇਸ ਤੋਂ ਪਿਛਲੇ ਸਾਲਾਂ 'ਚ ਜਦੋਂ ਹੜ੍ਹ ਲੰਘ ਗਿਆ, ਉਦੋਂ ਬਾਅਦ 'ਚ ਦਿੱਲੀ ਵਾਲਿਆਂ ਨੂੰ ਜਾਂ ਪੰਜਾਬ ਦੀ ਜਿਹੜੀ ਸਰਕਾਰ ਆ ਉਹਨੂੰ ਚੇਤਾ ਆਇਆ ਕਦੇ ਕਿ ਅਗਲੇ ਸਾਲ ਹੜ੍ਹ ਆਊਗਾ ਤੇ ਆਪਾਂ ਇੰਤਜ਼ਾਮ ਕਰੀਏ? ਪਰ ਜਿਸ ਮੁਲਕ ਦੀ ਨੈਸ਼ਨਲ ਪਾਲਿਸੀ ਹੋਵੇ ਕਿ ਹੜ੍ਹਾਂ ਨਾਲ ਪੰਜਾਬ ਨੂੰ ਡੁਬੋ, ਤੇ ਆਮ ਦਿਨਾਂ 'ਚ ਪੰਜਾਬ ਦੇ ਵਿੱਚ ਇੱਥੇ ਬੰਜਰਪੁਣਾ ਬਣਾਉਣ ਦੇ ਲਈ ਉਹ ਜਿਹੜੀ ਨੀਤੀ ਆ ਉਹ ਲਾਗੂ ਕਰੋ। ਸੋ ਇਸ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਜਿਹੜਾ ਹੈਗਾ ਉਹ ਹੋਣ ਦੇ ਅਗਲੇ ਦਿਨਾਂ ਦੇ ਵਿੱਚ, ਅਗਲੇ ਸਾਲਾਂ ਦੇ ਵਿੱਚ ਜਿਹੜੇ ਸ਼ੱਕ ਨੇ। ਮਾਧੋਪੁਰ ਹੈਡਵਰਕਸ ਦੇ ਨਾਲ ਰਾਵੀ ਦਾ ਪਾਣੀ ਜਿਹੜਾ ਜਿਸ ਤਰੀਕੇ ਨਾਲ ਪੰਜਾਬ ਦੇ ਜਿਹੜਾ ਅਜਨਾਲਾ ਤੇ ਹੋਰ ਪਠਾਨਕੋਟ ਵਾਲੀ ਸਾਰੀ ਬੈਲਟ, ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ, ਉਰਲੇ ਪਾਸੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਹੈ ਤੇ ਪਾਕਿਸਤਾਨ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ। ਅੱਜ ਕਰਤਾਰਪੁਰ ਸਾਹਿਬ ਦੀਆਂ ਜਿਹੜੀਆਂ ਫੋਟੋਆਂ ਨੇਗੀਆਂ, ਵੀਡੀਓ ਆ, ਉਹ ਸਵੇਰ ਤੋਂ ਸਾਡੇ ਇੱਥੇ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ, ਜਿੱਥੇ ਇੰਨਾ ਜ਼ਿਆਦਾ ਪਾਣੀ ਆ। ਹੁਣ ਤਾਂ ਖਬਰ ਪੜ੍ਹੀ ਸੀਗੀ ਇੱਕ ਪਾਕਿਸਤਾਨ ਦੇ ਹਵਾਲੇ ਨਾਲ ਕਿ ਉੱਥੋਂ ਜਿਹੜੇ ਲੋਕ ਨੇਗੇ 100 ਦੇ ਕਰੀਬ ਅੰਦਰ, ਜਿਹੜੇ ਉੱਥੇ ਸੇਵਾਦਾਰ ਜਾਂ ਉੱਥੇ ਹੋਰ ਲੋਕ ਸੀ, ਉਹਨਾਂ ਨੂੰ ਬਚਾ ਲਿਆ ਗਿਆ, ਕੱਢ ਲਿਆ ਗਿਆ। ਚੰਗੀ ਗੱਲ ਆ, ਪਰ ਉੱਥੇ ਪਾਣੀ ਦੀ ਮਾਰ ਬਹੁਤ ਹੈ। ਪਾਕਿਸਤਾਨ ਦੇ ਵਿੱਚ ਵੀ ਇਸ ਮੌਕੇ ਹੜ੍ਹਾਂ ਨੇ ਪੂਰਾ ਜਿਹੜਾ ਕਹਿਰ ਉਹ ਢਾਇਆ ਹੋਇਆ। ਇੱਧਰ ਪੰਜਾਬ ਦੇ ਵਿੱਚ ਪੇਂਡੂ ਖੇਤਰਾਂ ਦੇ ਵਿੱਚ ਜਿਹੜੇ ਸਿਆਸੀ ਭਲਵਾਨ ਨੇ ਉਹ ਹੁਣ ਗੇੜੇ ਗੂੜੇ ਤਾਂ ਮਾਰਨ ਲੱਗ ਗਏ, ਪਰ ਸਰਕਾਰ ਦੇ ਪੱਖ ਤੋਂ ਬਿਲਕੁਲ ਲੋਕਾਂ ਨੂੰ ਕੋਈ ਯਕੀਨ ਨਹੀਂ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਆ ਖਨੌਰੀ ਤੇ ਸ਼ੰਭੂ ਹੁਣ ਪਿੱਛੇ ਜੇ ਮੋਰਚਾ ਲਾਇਆ ਸੀ, ਤਾਂ ਉਹਨਾਂ ਮੋਰਚਿਆਂ ਨੂੰ ਚੁਕਾਉਣ ਲਈ ਪੁਲਿਸ ਦੀ ਮਰਜ਼ੀ ਨਾਲ ਭਗਵੰਤ ਮਾਨ ਨੇ ਜੋ ਕੁਝ ਕੀਤਾ, ਉਦੋਂ ਬਾਅਦ 'ਚ ਟਰੈਕਟਰ ਟਰਾਲੀਆਂ ਤੇ ਹੋਰ ਚੀਜ਼ਾਂ ਪੁਲਿਸ ਨੇ, ਸਰਕਾਰ ਨੇ ਲੁੱਟੀਆਂ। ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕੋਲੋਂ ਉਹ ਚੀਜ਼ਾਂ ਫੜੀਆਂ ਗਈਆਂ, ਮੁਕੱਦਮੇ ਦਰਜ ਹੋ ਰਹੇ ਨੇ। ਹੁਣ ਤੱਕ ਰੌਲੇ ਪੈ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ 'ਚੋਂ ਸੰਦ ਬਲੇਵਾ ਮਿਲ ਰਿਹਾ ਕਿਸਾਨਾਂ ਦਾ। ਸੋ ਇਸ ਮਾਹੌਲ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਦੇ ਘਰ ਛੱਡ ਕੇ ਪਾਸੇ ਹੋਣ ਨੂੰ ਤਿਆਰ ਨਹੀਂ ਹੈਗੇ ਕਿ ਆਹ ਜਿਹੜੇ ਪੁਲਿਸ ਵਾਲੇ ਜਾਂ ਆਮ ਆਦਮੀ ਪਾਰਟੀ ਵਾਲੇ, ਸਰਕਾਰ ਜਿਹੜੀ ਇਸ ਟਾਈਮ, ਇਹ ਤਾਂ ਉੱਥੇ ਕਿਸਾਨਾਂ ਨੂੰ ਲੁੱਟ ਕੇ ਲੈ ਗਏ ਸੀ, ਸਾਡੇ ਘਰਾਂ 'ਚ ਵੜ ਕੇ ਚੀਜ਼ਾਂ ਨਾ ਚੱਕ ਕੇ ਲੈ ਜਾਣੇ, ਚੋਰ ਨੇ। ਸੋ ਜਿਸ ਮੁਲਕ ਦੇ ਵਿੱਚ ਇਹੋ ਜਿਹੀ ਸਰਕਾਰ ਹੋਵੇ, ਤੇ ਇੱਕ ਇਹ ਵੀ ਗੱਲ ਆ ਵੀ ਡਰਾਮੇਬਾਜ਼ੀ ਬੜੀ ਆਉਂਦੀ ਆ। ਪਹਿਲਾਂ ਤਾਂ ਭਗਵੰਤ ਮਾਨ ਤਾਮਿਲਨਾਡੂ ਤੁਰਿਆ ਫਿਰਦਾ ਰਿਹਾ, ਤੇ ਹੁਣ ਜਦੋਂ ਤੋਂ ਆਇਆ ਇੱਥੇ ਸ਼ੋਸ਼ੇ ਛੱਡੇ ਜਾ ਰਹੇ ਨੇ। ਆਹ ਕਹਿੰਦਾ ਹੈਲੀਕਾਪਟਰ ਖੜਾ, ਹੁਣ ਕਹਿੰਦਾ ਇਹ ਲੋਕਾਂ ਦੇ ਕੰਮ ਆਊਗੀ। ਤੇਰਾ ਉਹ ਤਾਂ ਪੰਜਾਬ ਦਾ ਹੈਲੀਕਾਪਟਰ ਆ, ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਖਰੀਦਿਆ ਹੈਲੀਕਾਪਟਰ। ਪੰਜਾਬ ਦੇ ਉਸ ਹੈਲੀਕਾਪਟਰ ਨੂੰ ਇਹ ਫੁਕਰੀ ਮਾਰਨੀ ਕਿ ਹੁਣ ਲੋਕਾਂ ਦਾ ਵਾ, ਇਹ ਕਿੱਧਰਲੀ ਗੱਲ ਹੋਈ? ਸੋ ਸੱਚਾਈ ਇਹ ਆ ਕਿ ਸਿਆਸੀ ਜਿਹੜਾ ਸਾਰਾ ਢਾਂਚਾ ਉਹ ਪੂਰਾ ਦਿਲੋਂ ਬੇਈਮਾਨ ਆ। ਇਹ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਕਿਸੇ ਬਿਪਤਾ ਮੌਕੇ 4 ਪੈਸੇ ਐਲਾਨ ਵੀ ਕੀਤੇ ਜਾਂਦੇ ਆ ਨਾ ਕਿ ਜੀ 1 ਕਰੋੜ 10 ਕਰੋੜ ਫਲਾਨੇ ਕਰੋੜ ਰੱਖ ਲਿਆ ਹੈਗਾ ਜੀ ਇਹਨਾਂ ਲਈ,
ਉਹ ਤਾਂ ਉਸ ਮੌਕੇ ਠੱਗੀ ਠੋਰੀ ਵਾਲਿਆਂ ਦੇ ਕੰਮ ਆਉਂਦਾ। ਜਾਣੀ ਕਿ ਜੇਕਰ ਇਸ ਭਾਰਤ ਦਾ ਜਿਹੜਾ ਚੱਲ ਰਿਹਾ ਸਿਆਸੀ ਪ੍ਰਚਲਨ ਆ ਉਹ ਤੇ ਨਜ਼ਰ ਮਾਰੀਏ ਕਿ ਜੇਕਰ ਇੱਥੇ ਕੋਈ 100 ਕਰੋੜ ਰੁਪਈਆ ਅਨਾਉਂਸ ਕਰ ਦੇਵੇ ਤਾਂ ਇੱਥੇ ਮਸਾ 3 ਕਰੋੜ ਜਾਂ 5 ਕਰੋੜ ਵੰਡਿਆ ਜਾਂਦਾ, ਬਾਕੀ ਸਾਰਾ ਹੀ ਸਿਆਸੀ ਢਾਂਚਾ ਖਾ ਜਾਂਦਾ। ਸੋ ਇਸ ਮਾਹੌਲ ਦੇ ਵਿੱਚ ਇਹ ਬੜੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਚੀਜ਼ ਇਸ ਮਾਹੌਲ ਵਿੱਚ ਕਿਤੇ ਦਿਖ ਨਹੀਂ ਰਹੀ। ਆਮ ਲੋਕ ਇੱਕ ਦੂਜੇ ਦਾ ਹੱਥ ਫੜ ਰਹੇ ਨੇ ਤੇ ਇਹ ਇੱਕ ਚੰਗੀ ਗੱਲ ਵੀ ਆ ਕਿ ਅਸੀਂ ਕਿਸੇ ਸਰਕਾਰ ਸਕੂਰ ਦੇ ਮਥਾਜ ਕਿਉਂ ਬਣੀਏ। ਪਰ ਜੇ ਸਰਕਾਰ ਦੇ ਨਜ਼ਰੀਏ ਤੋਂ ਗੱਲ ਨੂੰ ਦੇਖਣਾ ਬਾਚਣਾ ਹੋਵੇ ਤਾਂ ਉਹ ਬਾਂਦਰ ਦੀ ਗੱਲ ਚੇਤੇ ਆ ਜਾਂਦੀ ਆ, ਜਿਹਨੇ ਰੌਲਾ ਰੱਪਾ ਪਾ ਲਿਆ ਵੀ ਹਰੇਕ ਵਾਰੀ ਇਹ ਜੰਗਲ ਦੇ ਵਿੱਚ ਸ਼ੇਰ ਨੂੰ ਕਾਹਤੋਂ ਰਾਜਾ ਬਣਾਉਂਦੇ ਹੋ ਜੰਗਲ ਦਾ। ਉਹ ਕਹਿੰਦੇ ਵੀ ਠੀਕ ਹੈ ਐਤਕੀ ਵੋਟਾਂ ਪਾ ਲੈਂਦੇ ਆ। ਵੋਟਾਂ 'ਚ ਕਹਿੰਦੇ ਬਾਂਦਰ ਜਿੱਤ ਗਏ। ਬਾਂਦਰ ਜਦੋਂ ਜਿੱਤ ਗਿਆ ਤੇ ਉਸ ਤੋਂ ਬਾਅਦ 'ਚ ਜੰਗਲ ਦੇ ਵਿੱਚ ਉਹ ਕਹਿੰਦੇ ਵੀ ਹੁਣ ਤੂੰ ਸਾਡੀ, ਜਿਵੇਂ ਸ਼ੇਰ ਦੇ ਹੱਕ ਹਕੂਕ ਸੀ, ਜਿਵੇਂ ਸ਼ੇਰ ਸਾਡੀ ਬਾਂਹ ਫੜਦਾ ਸੀ ਦੁੱਖ ਤਕਲੀਫ ਮੌਕੇ, ਉਵੇਂ ਭਾਈ ਹੁਣ ਤੂੰ ਜ਼ਿੰਮੇਵਾਰੀ ਨਿਭਾਉਣੀ ਹੈ। ਜੰਗਲ 'ਚ ਸ਼ਿਕਾਰੀ ਆ ਬੜੇ, ਸ਼ਿਕਾਰੀਆਂ ਨੇ ਜਦੋਂ ਆ ਕੇ ਜਾਨਵਰਾਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਜਿਹੜਾ ਬਾਂਦਰ ਸੀਗਾ ਉਹ ਉੱਠਿਆ ਤੇ ਉਹਨੇ ਇੱਕ ਦਰਖਤ ਤੋਂ ਛਾਲ ਮਾਰੀ, ਦੂਜੇ ਤੇ, ਦੂਜੇ ਤੋਂ ਤੀਜੇ ਤੇ, ਅੱਧਾ ਘੰਟਾ ਕਾਫੀ ਖੱਪ ਖੂਨ ਜਾ ਕਰਕੇ ਮੁੜ ਕੇ ਹੰਬ ਹਾਰ ਕੇ ਲਿਟ ਗਿਆ। ਉਹ ਜਿੰਨੇ ਕੁ ਜਾਨਵਰ ਉਹਨਾਂ ਨੇ ਫੜਨੇ ਸੀ ਫੜੇ, ਜਿੰਨੇ ਕੁ ਮਾਰਨੇ ਸੀ ਮਾਰੇ, ਚਲੇ ਗਏ। ਬਾਅਦ ਵਿੱਚ ਸਾਰੇ ਇਕੱਠੇ ਹੋ ਕੇ ਬਾਂਦਰ ਨੂੰ ਕਹਿੰਦੇ ਵੀ ਤੂੰ ਰਾਜਾ ਸੀ, ਜਦੋਂ ਅੱਗੇ ਸ਼ੇਰ ਰਾਜਾ ਸੀਗਾ ਉਹ ਬੜਕ ਮਾਰਦਾ ਸੀ ਤੇ ਉਹਦੀ ਗਰਜ ਸੁਣ ਕੇ ਜਿਹੜੇ ਸ਼ਿਕਾਰੀ ਸੀ ਉਹ ਭੱਜ ਭੁੱਜ ਜਾਂਦੇ ਸੀ, ਤੇ ਐਤਕੀ ਤੂੰ ਕੁਛ ਕੀਤਾ ਕਤਰਿਆ ਨਹੀਂ। ਕਹਿੰਦਾ ਵੀ ਤੁਹਾਡੇ ਸਾਹਮਣੇ ਹੁਣ ਭੱਜ ਦੌੜ ਤਾਂ ਬਥੇਰੀ ਕੀਤੀ ਆ, ਨਹੀਂ ਬਾਹਰ ਚੱਲੀ ਤਾਂ ਹੁਣ ਕੀ ਕਰੇ ਬੰਦਾ ਇੱਥੇ। ਇਹੀ ਹਾਲ ਸਾਡੀ ਪੰਜਾਬ ਦੀ ਸਰਕਾਰ ਦਾ। ਛਾਲਾ ਛੂਲਾ ਮਾਰਨਗੇ, ਫੋਟੋਆਂ ਫੋਟੋਆਂ ਖਿਚਾਉਣਗੇ ਤੇ ਸ਼ੁਰਲੀਆਂ ਵਾਲੇ ਬਿਆਨ, ਬੜੇ ਹਾਸੋਹੀਣੇ ਜਿਹੇ ਬਿਆਨ। ਔਰ ਇਹ ਇਕੱਲੇ ਇਹ ਨਹੀਂ ਵੀ ਅੱਜ ਜਿਹੜੀ ਸਰਕਾਰ ਜਾਂ ਭਗਵੰਤ ਮਾਨ, ਜਿਹੜਾ ਵੀ ਸੱਤਾਧਾਰੀ ਆ ਇੱਥੇ ਮੰਨੇ ਹੀ ਉਹਨੂੰ ਸੱਤਾ ਜਾਂਦਾ, ਉਹਨੂੰ ਵਧੀਆ ਮੰਨਿਆ ਜਾਂਦਾ ਜਿਹੜਾ ਦੂਜੇ ਸਿਆਸੀ ਪਾਰਟੀਆਂ ਦੇ ਪੱਬ ਚਕਾ ਦੇਵੇ ਵੀ ਉਹਨਾਂ ਨੂੰ ਗੱਲ ਨਹੀਂ ਆਉਣ ਦਿੰਦਾ। ਸੋ ਇਸ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਹੁੰਦਾ ਦਿਖ ਰਿਹਾ। ਇੱਕ ਹਮਲੇ ਦੇ ਵਿੱਚ ਹਥਿਆਰ ਵਜੋਂ ਪੰਜਾਬ ਦੇ ਵਿੱਚ ਇਹ ਹੜ੍ਹ ਜਿਹੜੇ ਆ ਉਹ ਵਰਤੇ ਜਾ ਰਹੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿੱਥੇ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਲੁੱਟੇ ਜਾਣ ਦੀ ਦੁਬਾਰਾ ਤਕਲੀਫ ਆ ਜਿਹੜੀ ਉਹ ਆ, ਤੇ ਇਹਨਾਂ ਦਿਨਾਂ ਦੇ ਵਿੱਚ ਹੀ ਸਾਨੂੰ 30 ਤਰੀਕ ਆ ਰਹੀ ਆ ਜਦੋਂ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਟਾਣੇ ਪਿੰਡ ਵਾਲੇ ਭਾਈ ਬਲਵਿੰਦਰ ਸਿੰਘ ਦੇ ਘਰੇ ਉਹਦੇ ਪਿੰਡ ਜਟਾਣੇ ਦੇ ਵਿੱਚ ਸ਼ਹੀਦੀ ਸਮਾਗਮ ਆ ਜਿਹੜਾ ਉਹ ਮਨਾਇਆ ਜਾਣਾ। ਤੇ ਭਾਈ ਬਲਵਿੰਦਰ ਸਿੰਘ ਜਟਾਣੇ ਤੇ ਉਹਨਾਂ ਦੇ ਸਾਥੀਆਂ ਦੀ, ਬੱਬਰ ਖਾਲਸਾ ਜਥੇਬੰਦੀ ਦੀ, ਖਾਲਿਸਤਾਨੀ ਲਹਿਰ ਦੀ ਇਹੀ ਜਿਹੜੀ ਮੇਨ ਮੁੱਖ ਜਿਹੜੀ ਕਮਾਈ ਆ ਉਹ ਇਹ ਆ ਕਿ ਉਹਨਾਂ ਨੇ ਪੰਜਾਬ ਦੇ ਪਾਣੀ ਜਿਹੜੇ ਕਿ ਜਿਹੜੇ ਸਿਆਸੀ ਭਲਵਾਨ ਸੀਗੇ ਇਹਨਾਂ ਵੱਲੋਂ SYL ਨਹਿਰ ਬਣਾ ਕੇ ਦੇਣ ਦੇ ਜਿਹੜੇ ਵਾਅਦੇ ਵੀ ਕੀਤੇ ਗਏ ਰਾਜੀਵ ਲੋਂਗੋਵਾਲ ਸਮਝੌਤੇ 'ਚ, ਤੇ ਇਹਦੇ ਵਿੱਚੋਂ ਹੀ ਇਹ ਸਾਰਾ ਪੰਜਾਬ ਦਾ ਪਾਣੀ ਲੁਟਾਉਣ ਦਾ ਇੰਤਜ਼ਾਮ ਹੋ ਰਿਹਾ ਸੀ। ਇਹ ਉਹਨਾਂ ਨੌਜਵਾਨਾਂ ਦੀ ਕਮਾਈ ਆ ਕਿ ਉਹਨਾਂ ਨੇ ਪੰਜਾਬ ਦੇ ਪਾਣੀ ਲੁੱਟੇ ਜਾਣ ਤੋਂ ਬਚਾਏ। ਪਰ ਇੰਡੀਅਨ ਸਟੇਟ ਆ ਜਿਹੜੀ ਉਹ ਇਹੋ ਜਿਹਾ ਨੌਜਵਾਨਾਂ ਨੂੰ ਜਾਂ ਇਹੋ ਜਿਹੀ ਸੋਚ ਵਾਲਿਆਂ ਨੂੰ ਪਹਿਲੇ ਦਿਨ ਤੋਂ ਹੀ ਨਫ਼ਰਤ ਕਰਦੀ ਆ ਤੇ ਪੂਲੇ ਵਰਗੇ ਕੈਟ, ਸਮੇਧ ਸੈਣੀ ਵਰਗੇ ਬੁੱਚੜ ਤੇ ਸਿਆਸੀ ਭਲਵਾਨ ਰਲ ਕੇ ਪੰਜਾਬ ਦੀ ਉਸ ਜਵਾਨੀ ਦਾ ਘਾਣ ਕਰਦੇ ਕਰਾਉਂਦੇ ਆ। ਕਦੇ ਕਦੇ ਇਹੋ ਜਿਹੀ ਬਿਆਨਬਾਜ਼ੀ ਜ਼ਰੂਰ ਕਰ ਲੈਂਦੇ ਆ ਜਿਹਦੇ ਨਾਲ ਡੰਗ ਜਾ ਸਰ ਜੇ, ਪਰ ਮੋਟੇ ਤੌਰ ਤੇ ਇਹ ਲੋਕ ਹਮੇਸ਼ਾ ਹੀ ਪੰਜਾਬ ਦੇ ਉਹਨਾਂ ਸਿੱਖਾਂ ਨੌਜਵਾਨਾਂ ਦੇ ਖਿਲਾਫ ਭੁਗਤਦੇ ਆ ਜਿਹੜੇ ਕੌਮ ਲਈ ਕੁਛ ਸੋਚਦੇ ਹੁੰਦੇ ਆ। ਚੰਡੀਗੜ੍ਹ ਦੇ ਵਿੱਚ ਮਾਫ ਕਰਨਾ, ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦੀਆਂ ਚੋਣਾਂ ਹੋ ਰਹੀਆਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ। ਹੁਣ ਉੱਥੇ ਇੱਕ ਸੱਥ ਨਾਂ ਦੀ ਜਥੇਬੰਦੀ ਹੈ ਜਿਹਦੇ ਵਿੱਚ ਚੜ੍ਹਦੀ ਕਲਾ ਵਾਲੇ ਪੰਜਾਬ ਤੇ ਪੰਥ ਤੋਂ ਸੇਧ ਲੈਣ ਵਾਲੇ, ਅਕਾਲ ਤਖਤ ਸਾਹਿਬ ਦੀ ਜਿਹੜੀ ਆਸਥਾ ਦੇ ਵਿੱਚ ਯਕੀਨ ਰੱਖਣ ਵਾਲੇ ਨੌਜਵਾਨ ਨੇ। ਉਹਨਾਂ ਨੇ ਅਸ਼ਮੀਤ ਸਿੰਘ ਨਾਂ ਦੇ ਨੌਜਵਾਨ ਨੂੰ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ, ਕਾਗਜ਼ ਭਰੇ ਸੀ। ਪਰ ਯੂਨੀਵਰਸਿਟੀ ਦਾ ਪੂਰਾ ਸਿਸਟਮ ਇਸ ਗੱਲ ਤੇ ਤੁਲਿਆ ਹੋਇਆ ਕਿ ਭਾਗਵੇਂ ਬ੍ਰਿਗੇਡ ਨੂੰ ਇੱਥੋਂ ਬਿਨਾਂ ਮੁਕਾਬਲਾ ਜੇਤੂ ਕਰਾਉਣਾ, RSS ਦਾ ਬੰਦਾ ਜਿਹੜਾ ਉਹਨੂੰ ਇੱਥੋਂ ਅਸੀਂ ਪ੍ਰਧਾਨ ਬਣਾਉਣਾ। ਸੋ ਉਹਨਾਂ ਨੂੰ ਸਾਫ਼ ਪਤਾ ਵੀ ਜੇ ਅਸ਼ਮੀਤ ਸਿੰਘ ਲੜਿਆ ਤਾਂ ਉਹ ਜਿੱਤ ਵੀ ਜਾਣਾ, ਸੋ ਉਹਦੇ ਕਾਗਜ਼ ਰੱਦ ਕਰਾਉਣ ਦੀ ਪੂਰੀ ਜਿੱਦ ਫੜੀ ਹੋਈ ਹੈ। ਇਹੋ ਜਿਹੇ ਮਾਹੌਲ ਦੇ ਵਿੱਚ ਇਹੋ ਜਿਹੇ ਧੱਕਿਆਂ ਦੇ ਖਿਲਾਫ ਹੀ ਪਹਿਲਾਂ ਨੌਜਵਾਨ ਗੁੱਸੇ 'ਚ ਆ ਕੇ
ਮੈਦਾਨ ਵਿੱਚ ਆਏ ਸੀ, ਫਿਰ ਪੂਰਾ ਇੰਡੀਆ ਚੀਕਾਂ ਮਾਰਦਾ ਸੀ। 4-5 ਸਾਲ ਪਹਿਲਾਂ ਸਾਰੇ ਭਾਰਤ ਵਿੱਚ ਇੱਕ ਬਿਮਾਰੀ ਚੱਲੀ ਸੀ, ਜਿਹਨੂੰ ਮਾੜੀ ਜੀ ਕੋਈ ਗੱਲ ਕਹਿਣਾ ਬਾਹਲਾ ਔਖਾ, ਪਾਕਿਸਤਾਨ ਚਲੇ ਜਾ, ਬਾਹਲਾ ਔਖਾ, ਪਾਕਿਸਤਾਨ ਚਲੇ ਜਾ। ਇਹ ਗੱਲ ਕਹਿੰਦੇ ਕਹਾਉਂਦੇ ਅੱਗੇ ਦੀ ਅੱਗੇ ਵੱਧਦੇ ਵਧਾਉਂਦੇ ਇੱਕ ਉਹ ਮੋੜ ਆਇਆ ਜਦੋਂ ਸਿੱਖਾਂ ਨਾਲ ਪੰਗਾ ਲੈਣ ਲੱਗੇ। ਸਿੱਖਾਂ ਨੇ ਮੂਹਰਿਓਂ ਕਰਾਰਾ ਜਵਾਬ ਦੇਤਾ ਵੀ 1984 ਚ ਸਾਡੀ ਕੌਮ ਦੇ ਵਿੱਚੋਂ ਥੋੜੇ ਜਿਹੇ ਨੌਜਵਾਨ ਗਏ ਸੀ, 1000-2000 ਗਏ ਹੋਣੇ ਆ ਪਾਕਿਸਤਾਨ, ਤੇ ਹੁਣ ਤੱਕ ਚੀਕਾਂ ਮਾਰਦੇ ਹੋ ਵੀ ਹਾਏ ਖਾੜਕੂ ਆ ਗਏ, ਹਾਏ ਬੱਬਰ ਆ ਗਏ, ਹਾਏ ਫਲਾਨੇ ਆ ਗਏ, ਫਿਰ ਲੇਰਾ ਮਾਰਦੇ ਹੁੰਦੇ ਹੋ ਸਾਨੂੰ ਕਾਹਤੋਂ ਕਹਿੰਦੇ ਹੋ ਵੀ ਪਾਕਿਸਤਾਨ ਚਲੇ ਜਾਓ। ਸੋ ਇਸੇ ਤਰੀਕੇ ਨਾਲ ਅੱਜ ਨੌਜਵਾਨੀ ਨੂੰ ਪੈਰਾਂ ਹੇਠ ਜਲੀਲ ਕਰਕੇ ਰੋਲ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਮੈਦਾਨ 'ਚ ਆਓ। ਸੋ 7-9 ਦੀ ਇਹ ਜਥੇਬੰਦੀ ਜਿਹਨੇ ਬੀਤੇ ਦੌਰ ਵਿੱਚ ਸਿੱਖ ਜਗਤ ਵਿੱਚ ਖਾਸ ਤੌਰ ਤੇ ਅਕੈਡਮਿਕ ਖੇਤਰ ਵਿੱਚ ਵਿਦਿਆਰਥੀ ਜਥੇਬੰਦੀ ਦੇ ਤੌਰ ਤੇ ਬਹੁਤ ਹੀ ਵਧੀਆ ਸਤਿਕਾਰ ਹਾਸਲ ਕੀਤਾ, ਪਰ ਉਹਨੂੰ ਇਲੈਕਸ਼ਨ ਦੇ ਵਿੱਚ ਲੜ ਕੇ ਤੁਸੀਂ ਹਰਾ ਦਿਓ ਤਾਂ ਹੋਰ ਗੱਲ ਆ। ਇੱਥੇ ਤਾਂ ਬਿਨਾਂ ਮੁਕਾਬਲਾ ਜੇਤੂ ਆਰਐਸਐਸ ਨੂੰ ਕਰਾਉਣ ਦੀ ਖੇਡ ਖੇਡੀ ਜਾ ਰਹੀ ਆ, ਤੇ ਇਸੇ ਗੱਲ ਤੋਂ ਉੱਥੇ ਅੱਜ ਜਿਹੜਾ ਨੌਜਵਾਨਾਂ ਦਾ ਇਹ ਸੱਤ ਤੇ ਆਗੂ ਨੇ ਜੁਝਾਰ ਸਿੰਘ, ਉਹਨੇ ਜਦੋਂ ਗੱਲਾਂ ਕੀਤੀਆਂ ਕਿ ਜਿਹੜਾ ਮੈਦਾਨ ਦੇ ਵਿੱਚ ਆ ਗਏ ਆ ਤੇ ਉੱਥੇ ਖੜ ਕੇ ਸਾਡੇ ਨਾਲ ਲੜੋ, ਤਾਂ ਮੈਨੂੰ ਇਹ ਗੱਲ ਚੇਤੇ ਆ ਰਹੀ ਸੀ ਕਿ ਜਦੋਂ ਵੀ ਸਿੱਖ ਕਹਿੰਦੇ ਆ ਕਿ ਰੈਫਰੈਂਡਮ ਕਰਾ ਲਓ ਸਵੇ ਨਿਰਣੇ ਦੇ ਹੱਕ ਦੇ ਉੱਤੇ, ਬੜੀ ਵਾਰ ਸਿੱਖ ਨੌਜਵਾਨਾਂ ਨੇ ਕਿਹਾ ਕਿ 12 ਮਹੀਨੇ ਹੁੰਦੇ ਆ ਸਾਲ ਦੇ, 11 ਮਹੀਨੇ ਇੰਡੀਅਨ ਸਟੇਟ ਅਰਬਾਂ ਖਰਬਾਂ ਰੁਪਈਆ ਖਰਚ ਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਦਾ ਪ੍ਰਚਾਰ ਕਰ ਸਕਦੀ ਆ ਕਿ ਤੁਸੀਂ ਖਾਲਿਸਤਾਨ ਦੇ ਉਲਟ ਸਵੇ ਨਿਰਣੇ ਦੇ ਹੱਕ ਦੇ ਉਲਟ ਵੋਟ ਪਾਉਣੀ, ਤੇ 1 ਮਹੀਨਾ ਅਖੀਰਲਾ ਸਿੱਖਾਂ ਨੂੰ ਦੇ ਦਿਓ ਤੇ ਅਖੀਰ ਵੋਟਾਂ ਪਵਾ ਲਿਓ, ਰੈਫਰੈਂਡਮ ਕਰਾ ਲਿਓ ਤੇ ਦੇਖ ਲਿਓ ਫਿਰ ਕਿੱਧਰ ਨੂੰ ਦੁਨੀਆ ਜਾਂਦੀ ਆ। ਕਈ ਭਰਾ ਕਹਿ ਦਿੰਦੇ ਆ ਕਿ ਪੰਜਾਬ 'ਚ ਖਾਲਿਸਤਾਨ ਦੀ ਹਮਾਇਤ ਇੰਨੀ ਦਿਖਦੀ ਨਹੀਂ। ਉਹ ਭਾਈ ਇਸੇ ਗੱਲ ਤੋਂ ਡਰਦੇ ਤਾਂ ਉਹ ਵੋਟਾਂ ਨਹੀਂ ਪਵਾਉਂਦੇ, ਕਿਉਂਕਿ ਉਹਨਾਂ ਨੂੰ ਯਕੀਨ ਆ ਸਿੱਖਾਂ ਦੀ ਤਾਂ ਗੱਲ ਬੜੀ ਦੂਰ ਆ ਜਿਹੜੇ ਕਾਮਰੇਡ ਨੇ, ਜਿਹੜੇ ਐਂਟੀ ਸਿੱਖ ਮੰਨੇ ਜਾਂਦੇ ਹਿੰਦੂ ਨੇ, ਇੱਥੋਂ ਤੱਕ ਕਿ ਜਿਹੜੇ ਬਾਹਮਣ ਬਾਣੀਏ ਨੇ, ਇਹਨਾਂ ਸਭ ਨੇ ਖਾਲਿਸਤਾਨ ਦੀ ਹਮਾਇਤ ਵਿੱਚ ਹੀ ਵੋਟ ਪਾਉਣੀ ਆ, ਕਿਉਂਕਿ ਇੰਡੀਅਨ ਸਟੇਟ ਤੋਂ ਸਾਰੇ ਹੀ ਅੱਕੇ ਪਏ, ਸਾਰੇ ਉਹ ਤੋਂ ਦੁਖੀ ਆ ਤੇ ਖਹਿੜਾ ਛਡਾਉਣ ਨੂੰ ਫਿਰਦੇ। ਇਹ ਸਿੱਖਾਂ ਨੂੰ ਤਾਂ ਹੋ ਸਕਦਾ ਕਿਸੇ ਨੂੰ ਯਕੀਨ ਨਾ ਹੋਵੇ, ਪਰ ਹਰੇਕ ਇੰਡੀਅਨ ਨੂੰ ਪੂਰਾ ਯਕੀਨ ਆ ਕਿ ਜੇ ਪੰਜਾਬ 'ਚ ਸਵੇ ਨਿਰਣੇ ਦੇ ਹੱਕ ਦੇ ਉੱਤੇ ਰੈਫਰੈਂਡਮ ਕਰਾ ਲਿਆ ਤਾਂ ਸਾਰੇ ਦੇ ਸਾਰੇ ਪੰਜਾਬੀਆਂ ਨੇ, ਚਾਹੇ ਉਹ ਕਿਸੇ ਵੀ ਜਾਤ ਧਰਮ ਦੇ ਹੋਣ, ਉਹਨਾਂ ਨੇ ਖਾਲਿਸਤਾਨ ਦੀ ਹਮਾਇਤ ਵਿੱਚ ਹੀ ਵੋਟ ਪਾਉਣੀ ਹੈ। ਇਸੇ ਕਰਕੇ ਉਹ ਰੈਫਰੈਂਡਮ ਕਰਾਉਣ ਤੋਂ ਲੁਕਦੇ ਫਿਰਦੇ ਆ, ਬਚਦੇ ਫਿਰਦੇ ਆ, ਭੱਜਦੇ ਫਿਰਦੇ ਆ। ਤੇ ਇੱਧਰ ਇਹੀ ਬਿਮਾਰੀ ਜਿਹੜੀ ਆ ਹੁਣ ਯੂਨੀਵਰਸਿਟੀ 'ਚ ਚੰਡੀਗੜ੍ਹ 'ਚ ਪਈ ਹੋਈ ਆ। ਭਾਈ ਜੇ ਸਾਥ ਵਾਲਿਆਂ ਨੂੰ ਲੋਕ ਪਸੰਦ ਨਹੀਂ ਕਰਨਗੇ, ਉਹਨਾਂ ਨੂੰ ਵੋਟ ਨਹੀਂ ਪਾਊਗੀ, ਉਹ ਹਾਰ ਜਾਣਗੇ, ਤੇ ਤੁਸੀਂ ਉਹਨਾਂ ਦੇ ਕਾਗਜ਼ ਰੱਦ ਕਰਨ ਦੀ ਕਾਹਤੋਂ ਜਿੱਦ ਫੜੀ ਹੋਈ ਹੈ। ਤੋਂ ਸੱਚਾਈ ਇਹ ਆ ਕਿ ਜਿਹੜੀ ਗੱਲ ਸ਼ਾਹ ਮੁਹੰਮਦ ਨੇ ਹੋਰ ਲਾਤੀ ਆ ਨਾ ਕਿ ਪੰਜਾਬ ਦੇ ਵਿੱਚ ਤਾਂ ਸ਼ਾਹ ਮੁਹੰਮਦ ਆ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਇੱਥੇ ਪੰਜਾਬ ਦੇ ਵਿੱਚ ਹਮੇਸ਼ਾ ਉਹ ਗੱਲ ਹੀ ਹੋਣੀ ਆ ਜਿਹੜੀ ਸਿੱਖਾਂ ਨੂੰ, ਜਿਹੜੀ ਪੰਜਾਬ ਨੂੰ ਮਨਜ਼ੂਰ ਆ। ਤੇ ਇਸੇ ਗੱਲ ਦੇ ਉਲਟ ਲੋਕਾਂ ਦੇ ਦਿਲ ਤੋੜਨ ਲਈ, ਲੋਕਾਂ 'ਚ ਨਿਰਾਸ਼ਤਾ ਫੈਲਾਉਣ ਲਈ, ਖਾਸ ਤੌਰ ਤੇ ਸਿੱਖ ਜਵਾਨੀ ਨੂੰ ਡੀਮੋਰਲਾਈਜ਼ ਕਰਨ ਲਈ ਜੋ ਪੱਤੇ ਖੇਡੇ ਜਾ ਰਹੇ ਆ, ਉਹਦੇ ਚੋਂ ਕਦੇ ਸੱਥ ਵਾਲਿਆਂ ਦਾ ਕੈਂਡੀਡੇਟ ਉਮੀਦਵਾਰ ਅਸ਼ਮੀਤ ਸਿੰਘ ਆ, ਉਹਦੇ ਕਾਗਜ਼ ਰੱਦ ਕਰਾ ਦਿਓ, ਕਦੇ ਆ ਜਿਹੜਾ ਇੱਕ ਨੌਜਵਾਨ ਆਪਣੇ ਭਾਈ ਅਮਰਤਪਾਲ ਸਿੰਘ ਦੇ ਕੇਸਾਂ 'ਚ ਫਸਿਆ ਸੀ, ਬੜਾ ਚੜ੍ਹਦੀ ਕਲਾ ਵਾਲਾ ਨੌਜਵਾਨ ਆ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ, ਤੇ ਅੱਜ ਪੰਜਾਬ ਸਰਕਾਰ ਨੇ, ਭਾਰਤੀ ਸਟੇਟ ਨੇ ਉਹਦਾ ਸ਼ੋਰੂਮ ਜਿਹੜਾ ਕਿ ਗੁਰੂ ਨਾਨਕ ਫਰਨੀਚਰ ਸਟੋਰ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਇਹਨਾਂ ਨੌਜਵਾਨਾਂ ਨੇ, ਇਹਨਾਂ ਦਾ ਕਸੂਰ ਕੀ ਆ? ਇਹਨਾਂ ਦਾ ਕਸੂਰ ਇਹ ਆ ਵੀ ਸਿੱਖਾਂ ਦੇ ਘਰੇ ਜੰਮੇ ਆ ਤੇ ਕੌਮ ਦੀ ਚੜ੍ਹਦੀ ਕਲਾ ਦੀ ਸੋਚ ਰੱਖਦੇ। ਜਿਹੜੇ ਸਿੱਖਾਂ ਦੇ ਆਪਸੀ ਬਖਰੇਵੇਂ ਆ, ਆਪਸੀ ਧੜੇ ਧਿਰਾਂ ਨੇ, ਇਹ ਕੋਈ ਮੈਟਰ ਨਹੀਂ ਕਰਦਾ। ਦਿੱਲੀ ਵਾਲਿਆਂ ਦੀ ਨਜ਼ਰ ਦੇ ਵਿੱਚ ਹਰ ਉਹ ਸਿੱਖ ਜਿਹੜਾ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੈ, ਉਹਨੂੰ ਇਹ ਕਹਿੰਦੇ ਆ ਵੀ ਮਾਰ ਦੇਣਾ, ਖਤਮ ਕਰ ਦੇਣਾ। ਸੋ ਇਹਨਾਂ ਨੂੰ ਫਿਕਰ ਪਿਆ ਹੋਇਆ ਵੀ ਹੁਣ ਬਹੁਤ ਟਾਈਮ ਹੋ ਗਿਆ, ਇਹਨਾਂ ਦੀਆਂ ਜ਼ਮਾਨਤਾਂ ਹੋ ਜਾਣੀਆਂ ਨੇਗੀਆਂ, ਇਹਨਾਂ ਦੇ ਘਰਾਂ 'ਚ ਆਉਣਾ ਤੇ ਰੋਜੀ ਰੋਟੀ ਨਾ ਪੈ ਜਾਵੇ ਇਹਨਾਂ ਨੂੰ ਕਿਤੇ। ਇਸ ਕਰਕੇ ਹੁਣ ਅੱਜ ਜਿਹੜਾ ਭਾਈ ਗੁਰਮੀਤ ਸਿੰਘ ਬੁੱਕਣ ਵਾਲੇ ਦਾ ਸ਼ੋਰੂਮ ਆ, ਉਹ ਢਹਿ ਢੇਰੀ ਕਰ ਦਿੱਤਾ ਹੈਗਾ। ਕਹਿਣਗੇ ਤਾਂ ਇਹੀ ਕਿ ਜੀ ਕਾਨੂੰਨ ਅਨੁਸਾਰ ਹੋਇਆ। ਭਾਈ ਤੁਸੀਂ ਤਾਂ ਜਦੋਂ ਇੱਕ MP ਹੋਣ ਦੇ ਬਾਵਜੂਦ, ਜਿਹਨੂੰ ਲੱਖਾਂ ਲੋਕਾਂ ਨੇ ਵੋਟ ਪਾਈ ਆ, ਉਹਨੂੰ ਜੇਲ੍ਹ 'ਚ ਰੱਖੀ ਬੈਠੇ ਹੋ, ਅਖੇ ਜੀ ਕਾਨੂੰਨ ਅਨੁਸਾਰ।
ਤੇ ਇਹ ਕਾਨੂੰਨ ਕਨਾਨ ਜਿਹੜੇ ਨੇ ਉਦੋਂ ਕਿੱਥੇ ਚਲੇ ਜਾਂਦੇ ਆ ਜਦੋਂ ਸਾਧ ਵੀ ਪ੍ਰਗਿਆ ਵਰਗੀਆਂ ਜਿਨ੍ਹਾਂ ਨੇ ਬੰਬ ਧਮਾਕੇ ਕਰਕੇ ਬੰਦੇ ਮਾਰ ਛੱਡੇ, ਜਦੋਂ ਉਹਨਾਂ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਵਿੱਚ ਬਿਠਾ ਕੇ ਉੱਥੇ ਵਿੱਚ ਪਾਰਲੀਮੈਂਟ ਦੇ ਵਿੱਚ ਬਿਠਾਉਂਦੇ ਹੋ। ਖੈਰ ਇਸ ਮੁਲਕ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਜਿਹੜੀ ਆ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਮਿਲ ਸਕਦੀ ਆ ਜਿਹਨੂੰ ਆਪਾਂ ਚਮਤਕਾਰ ਕਹਿ ਸਕਦੇ ਹਾਂ ਵੀ ਚਮਤਕਾਰ ਹੀ ਹੋ ਗਿਆ। ਇੱਕ ਰਾਹ ਏਜੰਸੀ ਆ ਜਿਹਦਾ ਦੁਨੀਆ ਭਰ ਦੇ ਵਿੱਚ ਰੌਲਾ ਪੈਂਦਾ ਰਹਿੰਦਾ ਕਿ ਜੀ ਇਹ ਜਿਹੜੇ ਨੇ ਬੜੇ ਵੱਡੇ ਕਾਬਲ ਤੇ ਇਹ ਨੇ ਉਹ ਨੇ। ਅੱਜ ਕੱਲ ਉਹਦੀ ਖਬਰ ਬੜੀ ਉੱਡ ਰਹੀ ਆ ਵੀ ਰਾਹ ਦਾ ਇੱਕ ਅਧਿਕਾਰੀ ਸੀ ਵਿਕਾਸ ਯਾਦਵ, ਉਹਦੇ ਕਹਿੰਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ। ਇਹ ਬੰਦਾ ਕੌਣ ਆ ਭਲਾ? ਜਦੋਂ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾ ਕੇ ਪਹਾੜੇ ਦੇ ਕਾਤਲਾਂ ਰਾਹੀਂ ਸੁਪਾਰੀ ਦਿੱਤੀ ਗਈ ਸੀ, ਮਨੀ ਲਾਂਡਰਿੰਗ ਦਾ ਇੱਕ ਮਾਮਲਾ ਬਣਾਇਆ ਸੀ, ਉਹਨਾਂ ਦਿਨਾਂ ਦੇ ਵਿੱਚ ਇਹ ਵਿਕਾਸ ਯਾਦਵ ਉਹੀ ਹੈ, ਰਾਹ ਦਾ ਅਧਿਕਾਰੀ ਹੈ। ਹੁਣ ਇਹਦੀ ਜਿਹੜੀ ਇਹ ਗੈਰ ਜ਼ਮਾਨਤੀ ਵਾਰੰਟ ਵਾਲੀ ਕਹਾਣੀ ਆ, ਅਸਲ ਵਿੱਚ ਇਹ ਲੋਕਾਂ ਨੂੰ ਦੁਨੀਆ ਨੂੰ ਬੇਵਕੂਫ ਬਣਾ ਰਹੇ ਨੇ ਕਿ ਜੀ ਤੁਸੀਂ ਕਹਿੰਦੇ ਹੋ ਉਹ ਬੰਦਾ ਸਾਡਾ ਵਾ, ਇੰਡੀਅਨ ਏਜੰਸੀਆਂ ਦਾ ਰਾਹ ਦਾ ਏਜੰਟ ਵਾ, ਉਹ ਤਾਂ ਜੀ ਭੱਜਿਆ ਹੋਇਆ, ਅਸੀਂ ਤਾਂ ਉਹਨੂੰ ਲੱਭਦੇ ਫਿਰਦੇ। ਸੱਚਾਈ ਇਹ ਆ ਕਿ ਇਹਨਾਂ ਨੇ ਉਹਨੂੰ ਕਿਸੇ ਹੁਣ ਸੇਫ ਹਾਊਸ ਦੇ ਵਿੱਚ ਕਿਤੇ ਇਹੋ ਜਿਹੇ ਥਾਂ ਤੇ ਲੁਕਾਉਣਾ, ਕਿਉਂਕਿ ਅਮਰੀਕਾ ਨੇ ਮੰਗਣਾ, ਅਮਰੀਕਾ ਨੇ ਕਹਿਣਾ ਹੈਗਾ ਭਾਈ ਸਾਡੇ ਹਵਾਲੇ ਕਰੋ, ਇਹਨੇ ਸਾਡੇ ਮੁਲਕ ਦੇ ਵਿੱਚ ਆ ਕੇ ਗੰਦ ਪਾਇਆ। ਸੋ ਇਸ ਮਾਹੌਲ ਦੇ ਵਿੱਚ ਜਦੋਂ ਜਿਹੜਾ ਅਮਰੀਕਾ ਦੇ ਵਿੱਚ ਵਾਪਰਨ ਵਾਲੀ ਹਰ ਘਟਨਾ ਦੇ ਉੱਤੇ ਇੱਥੇ ਚੀਕਾਂ ਮਾਰਦੇ ਆ ਤੇ ਇਹ ਜਿਹੜੀ ਚੀਜ਼ ਆ ਇਹ ਰਾਹ ਦੇ ਏਜੰਟ ਵਾਲੀ, ਇਹ ਲੋਕਾਂ ਦੇ ਹਜਮ ਨਹੀਂ ਹੋਈ, ਪਰ ਇਹ ਚਮਤਕਾਰ ਹੀ ਆ। ਖੈਰ ਇੱਕ ਫਲੋਰੀਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਹਰਜਿੰਦਰ ਸਿੰਘ ਨਾਂ ਦੇ ਡਰਾਈਵਰ ਦਾ ਐਕਸੀਡੈਂਟ ਵਾਲਾ ਮਾਮਲਾ, ਉਹਦੇ ਬਾਰੇ ਇੱਥੇ ਬੜੀਆਂ ਚੀਕਾਂ ਮਾਰਦੇ ਆ ਹਿੰਦੂ ਅੱਤਵਾਦੀ। ਕਹਿੰਦੇ ਜੀ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਮਿੰਟ 'ਚ ਦੀ ਛੁਡਾ ਸਕਦਾ। ਭਾਈ ਇੱਥੇ ਤੁਹਾਡੇ ਇੰਡੀਆ 'ਚ ਹੈਗਾ ਕੰਮ, ਤੁਸੀਂ ਉਹ ਜਿਹੜੀ, ਹਾਲਾਂਕਿ ਉਹਨੇ ਨੌਜਵਾਨ ਦੇ ਤਾਂ ਕੋਈ ਇਹੋ ਜਿਹਾ ਕਸੂਰ ਨਹੀਂ, ਸੜਕ ਤੇ ਐਕਸੀਡੈਂਟ ਹੋਇਆ, ਐਕਸੀਡੈਂਟ ਤਾਂ ਜਿਹੜਾ ਹੈਗਾ ਕਿਸੇ ਤੋਂ ਵੀ ਕਿਸੇ ਪਰ ਐਕਸੀਡੈਂਟ ਦਾ ਤਾਂ ਨਾਂ ਹੀ ਐਕਸੀਡੈਂਟ ਆ ਨਾ ਜੀ, ਉਹ ਤਾਂ ਦੁਰਘਟਨਾ ਦੁਰਘਟਨਾ ਜਿਹੜੀ ਇੱਕਦਮ ਐਕਸੀਡੈਂਟਲੀ ਹੋ ਗਿਆ। ਨਾ ਤਾਂ ਉਹ ਬੰਦੇ ਮਾਰਨ ਨੂੰ ਫਿਰਦਾ ਸੀ, ਨਾ ਤਾਂ ਉਹਦਾ ਕੋਈ ਮਿੱਥ ਕੇ ਨਿਕਲਿਆ ਸੀ ਵੀ ਅੱਜ ਆਪਾਂ ਉੱਥੇ ਇਸ ਤਰ੍ਹਾਂ ਗੱਡੀ ਮੋੜਾਂਗੇ ਟਰਾਲਾ ਤੇ ਬੰਦੇ ਥੱਲੇ ਦੇ ਦੇਣੇ ਆ, ਤੇ ਨਾ ਹੀ ਜਿਹੜੇ ਥੱਲੇ ਆ ਕੇ ਮਰੇ ਆ ਉਹਨਾਂ ਦੀ ਕੋਈ ਮਨਸ਼ਾ ਸੀ ਵੀ ਉਹਦੇ ਟਰਾਲੇ ਥੱਲੇ ਜਾ ਕੇ ਕਾਰ ਫਸਾ ਦੇਣੀ ਆ। ਜੋ ਵਾਪਰਿਆ ਉਹ ਇੱਕ ਐਕਸੀਡੈਂਟ ਹੈ ਤੇ ਉਹਦੇ ਵਿੱਚ ਸਾਰਿਆਂ ਨੂੰ ਦੁੱਖ ਆ। ਜਿੱਥੇ ਉਹਨਾਂ ਮਾਰੇ ਗਏ ਲੋਕਾਂ ਨਾਲ ਆਮ ਸਿੱਖਾਂ ਦੀ ਸਾਰੀ ਦੁਨੀਆ ਦੀ ਹਮਦਰਦੀ ਆ, ਉੱਥੇ ਹਰਜਿੰਦਰ ਸਿੰਘ ਦੇ ਨਾਲ ਵੀ ਲੋਕਾਂ ਦੀ ਹਮਦਰਦੀ ਆ। ਚੰਗਾ ਕੀਤਾ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨਾਲੇ ਤਾਂ ਪਰਿਵਾਰਾਂ ਦੇ ਨਾਲ ਤੇ ਨਾਲੇ ਇਸ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਹਮਦਰਦੀ ਜਿਹੜੀ ਪ੍ਰਗਟਾ ਰਹੇ ਨੇ ਤੇ ਉੱਥੇ ਮਿਲ ਕੇ ਵੀ ਆਏ ਨੇ। ਪਰ ਹੈਰਾਨੀ ਦੀ ਗੱਲ ਇਹ ਆ ਵੀ ਇੱਥੇ ਇੰਨਾ ਪਿੱਟ ਪਟੂਆ ਪਾਇਆ ਹੋਇਆ, ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਕਈ ਉਹਨਾਂ ਨੇ ਬਾਹਮਣਾਂ ਨੇ ਏਜੰਟ ਪੈਦਾ ਕੀਤੇ ਹੋਏ ਨੇ ਨਾ ਇੱਥੇ, ਉਹ ਵਿਚਾਰੇ ਦੂਹ ਲੱਗੇ ਹੋਏ ਨੇ। ਅਖੇ ਜੀ ਜੇ ਪੰਨੂ ਚਾਹਵੇ ਤਾਂ ਮਿੰਟ 'ਚ ਦੀ ਛੁਡਾ ਸਕਦਾ, ਉਹ ਤਾਂ ਜੀ ਟਰੰਪ ਦਾ ਯਾਰ ਆ। ਟਰੰਪ ਨੇ ਉਹਨੂੰ ਜੀ ਕਿਹਾ ਤੂੰ ਇੱਥੇ ਸਾਡੇ ਦਰਾਂ 'ਚ ਵਾਈਟ ਹਾਊਸ ਦੇ ਮੂਹਰੇ ਖੜ ਕੇ ਚਾਹੇ ਵੋਟਾਂ ਖਾਲਿਸਤਾਨ ਦੀਆਂ ਪਵਾ ਲਾ। ਇਹ ਸਾਰਾ ਰੰਡੀ ਰੋਣਾ ਪਾਉਣ ਦੇ ਵਿੱਚ ਕੁਝ ਅਮਰੀਕਾ ਕੈਨੇਡਾ 'ਚ ਬੈਠੇ ਹੋਏ ਜਿਹੜੇ ਲੱਲੂ ਪੰਜੂ ਹੁੰਦੇ ਆ ਉਹ ਵੀ ਨੇਗੇ। ਇਸ ਗੱਲ ਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਕਿ ਕੀ ਅਮਰੀਕਾ ਦੇ ਵਿੱਚ ਇਸ ਤਰੀਕੇ ਨਾਲ ਹੋ ਸਕਦਾ? ਹੁਣ ਇਸ ਗੱਲ ਨਾਲੋਂ ਪਹਿਲਾਂ ਆਪਾਂ ਆਓ ਅਰਬ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਖਬਰਾਂ ਕਈ ਵਾਰੀ ਸੁਣਦੇ ਆ ਕਿ ਜਿਹੜੇ ਬਲੱਡ ਮਨੀ ਇੱਕ ਅੱਖਰ ਚੱਲਦਾ ਕਿ ਜਦੋਂ ਕਿਸੇ ਪਰਿਵਾਰ ਦਾ ਕੋਈ ਬੰਦਾ ਮਰਿਆ ਜਾਵੇ, ਮਰ ਗਿਆ ਹੋਵੇ, ਤਾਂ ਜਿਹੜੀ ਕਾਤਲ ਧਿਰ ਵਾ ਉਹ ਪੈਸੇ ਦੇ ਕੇ ਉਸ ਪਰਿਵਾਰ ਦੀ ਮਰਜ਼ੀ ਅਨੁਸਾਰ ਬਲੱਡ ਮਨੀ ਜਿਹਨੂੰ ਕਹਿੰਦੇ ਆ ਦੇ ਕੇ ਕਈ ਵਾਰੀ ਛੁਟਕਾਰਾ ਹੋ ਜਾਂਦਾ। ਕੀ ਇਹੋ ਜਿਹਾ ਕਾਨੂੰਨ ਅਮਰੀਕਾ 'ਚ ਹੈਗਾ? ਬਿਲਕੁਲ ਨਹੀਂ ਹੈ। ਉੱਥੇ ਤਾਂ ਕਾਨੂੰਨ ਅਨੁਸਾਰ ਗੱਲ ਹੋਣੀ ਆ, ਉੱਥੋਂ ਦੇ ਸਿਸਟਮ ਦੇ ਵਿੱਚ ਰਾਸ਼ਟਰਪਤੀ ਤੱਕ ਵੀ ਕੋਈ ਦਖਲ ਨਹੀਂ ਦੇ ਸਕਦਾ। ਹੁਣ ਇਹ ਸਮਝਦੇ ਆ ਜਿਹੜੇ ਇੱਥੇ ਲੱਲੂ ਪੰਜੂ ਨੇ ਵੀ ਜਿਵੇਂ ਇੱਥੇ ਸਾਧ ਵੀ ਪ੍ਰਗਿਆ ਵਰਗੀਆਂ ਨੇ ਬੰਦੇ ਮਾਰੇ ਤੇ ਸਿਸਟਮ 'ਚ ਦਖਲਅੰਦਾਜ਼ੀ ਦੇ ਕੇ ਉਹਨਾਂ ਸਾਧਵੀ ਪ੍ਰਗਿਆ ਵਰਗੀਆਂ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਹੋਰ ਕਾਤਲ ਫੋਰਸਾਂ ਨੇ ਇਹਨਾਂ ਨੂੰ ਕਿਵੇਂ ਅਹੁਦੇ ਬਖਸ਼ੇ, ਕਿਵੇਂ 1984 'ਚ ਜਿਨ੍ਹਾਂ ਨੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਉਹਨਾਂ ਨੂੰ MLA MP ਬਣਾਇਆ, ਉਹਨਾਂ ਨੂੰ ਤਾਂ ਅਦਾਲਤ ਨੇ ਸਜ਼ਾਵਾਂ ਦੇਣੀਆਂ ਸੀ ਤੇ ਉਹਨਾਂ ਨੂੰ ਇੱਥੇ ਨਵਾਜਿਆ ਗਿਆ। ਫਿਰ ਜਿਹੜੇ ਮੋਦੀ ਦੇ ਰਾਜ ਵਿੱਚ ਗੁਜਰਾਤ ਵਿੱਚ ਕਤਲੇਆਮ ਹੋਇਆ, ਮੋਦੀ ਉਹਦੇ 'ਚ ਪ੍ਰਧਾਨ ਮੰਤਰੀ ਬਣਿਆ ਫਿਰਦਾ, ਇਹੋ ਜਿਹੇ ਬੰਦੇ ਨਾਲ ਜੋ ਕਾਨੂੰਨ ਅਨੁਸਾਰ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਸੋ ਜਿਹੜਾ ਕੁਝ ਇੰਡੀਆ 'ਚ ਹੁੰਦਾ ਹੈ
ਕਿ ਕਾਤਲਾਂ ਨੂੰ, ਦਹਿਸ਼ਤਗਰਦਾਂ ਨੂੰ, ਹਿੰਦੂ ਕੱਟੜਪੰਥੀਆਂ ਨੂੰ, ਹਿੰਦੂ ਅੱਤਵਾਦੀਆਂ ਨੂੰ ਇਹ ਸਿਸਟਮ ਨਵਾਜਦਾ ਕਿ ਤੁਸੀਂ ਸਿੱਖਾਂ ਦਾ ਭੜੰਗਾ ਕੀਤਾ, ਬਹੁਤ ਵਧੀਆ ਗੱਲ, ਤੁਸੀਂ ਮੁਸਲਮਾਨਾਂ ਨੂੰ ਮਾਰਿਆ, ਬਹੁਤ ਵਧੀਆ ਗੱਲ ਆ, ਤੁਸੀਂ ਗ੍ਰਾਮ ਸਟੇਂਜ ਜਾਂ ਈਸਾਈਆਂ ਤੇ ਜ਼ੁਲਮ ਕਰਦੇ ਹੋ, ਬਹੁਤ ਵਧੀਆ ਗੱਲ ਆ, ਤੁਸੀਂ ਦਲਿਤਾਂ ਨੂੰ, ਔਰਤਾਂ ਨੂੰ ਟਾਰਗੇਟ ਕਰਦੇ ਹੋ, ਬਹੁਤ ਵਧੀਆ ਗੱਲ ਆ। ਸੋ ਇਹ ਬਿਮਾਰੀ ਇੰਡੀਆ ਵਿੱਚ ਹੈਗੀ। ਹੁਣ ਅਮਰੀਕਾ ਵਰਗੇ ਮੁਲਕ ਦੇ ਵਿੱਚ ਇਹੋ ਜਿਹਾ ਕੁਝ ਨਾਮੁਮਕਿਨ ਆ। ਹਾਂ, ਇਹ ਜ਼ਰੂਰ ਆ ਕਿ ਅਮਰੀਕਨ ਜਿਹੜੇ ਲੋਕ ਨੇ ਉਹਨਾਂ ਨੂੰ ਜਦੋਂ ਇਹ ਗੱਲ ਸਮਝ ਲੱਗੂਗੀ ਕਿ ਇਹ ਜਿਹੜੇ ਲੋਕ ਸਿੱਖ ਨੇ ਇਹ ਤਾਂ ਪਹਿਲਾਂ ਹੀ ਇੰਡੀਆ 'ਚ ਪੀੜਤ ਨੇ, ਇਹ ਵਿਚਾਰੇ ਆਪਦੀ ਇੱਜ਼ਤ, ਆਪਦੀ ਰੋਟੀ ਕਮਾਉਣ ਦੇ ਲਈ, ਆਪਦੀ ਜ਼ਿੰਦਗੀ ਬਚਾਉਣ ਲਈ, ਆਪਦੀ ਆਇਡੈਂਟੀਟੀ ਬਚਾਉਣ ਦੇ ਲਈ ਇਹ ਬਾਹਰਲੇ ਮੁਲਕਾਂ ਨੂੰ ਭੱਜਦੇ ਆ। ਕੋਈ ਕੈਨੇਡਾ ਜਾਂਦਾ, ਕੋਈ ਦੁਬਈ ਜਾਂਦਾ, ਕੋਈ ਅਮਰੀਕਾ, ਕੋਈ ਪਾਕਿਸਤਾਨ ਨਿਕਲਦਾ। ਉਹ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਇਹ ਵਿਚਾਰੇ ਉੱਥੇ ਪੂਰਾ ਉੱਥੋਂ ਦੇ ਸਿਸਟਮ ਦੇ ਵਿੱਚ ਯਕੀਨ ਰੱਖਦੇ ਆ ਤੇ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਕੀਤੀ ਜਾਵੇ। ਹਾਂ, ਜੇਕਰ ਗਲਤੀ ਹੋਈ ਆ ਕਾਨੂੰਨ ਅਨੁਸਾਰ ਕਾਰਵਾਈ ਹੋਵੇ, ਪਰ ਇਹ ਨਹੀਂ ਕਿ ਇਹਨਾਂ ਨੂੰ ਇੰਡੀਅਨ ਨੈਰੇਟਿਵ ਦੇ ਵਿੱਚ ਫਸ ਕੇ, ਕਿਉਂਕਿ ਹਜ਼ਾਰਾਂ ਇਹੋ ਜਿਹੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਏ ਗਏ ਨੇ ਜਿਨ੍ਹਾਂ ਰਾਹੀਂ ਇੱਕ ਨਫ਼ਰਤ ਦਾ ਮਾਹੌਲ ਸਿਰਜ ਕੇ ਲੋਕਾਂ ਦੇ ਦਿਲ ਦਿਮਾਗ 'ਚ ਇਹ ਪਾਉਣ ਦਾ ਯਤਨ ਆ ਕਿ ਸਿੱਖ ਬੜੇ ਮਾੜੇ ਆ, ਸਿੱਖ ਬੜੇ ਭੈੜੇ। ਖੈਰ, ਦੁਸ਼ਮਣ ਬਾਤ ਕਰੇ ਅਣਹੋਣੀ, ਇਹ ਉਹਨਾਂ ਦੀ ਮੌਜ ਆ, ਉਹਨਾਂ ਨੇ ਕੀ ਕਰਨਾ। ਪਰ ਕਮਾਲ ਦੀ ਗੱਲ ਇਹ ਆ ਕਿ ਪੱਗਾਂ ਸਿਰ ਤੇ ਬੰਨੀਆਂ ਹੋਈਆਂ, ਕਹਿੰਦੇ ਅਸੀਂ ਸਿੱਖਾਂ ਦੇ ਨੁਮਾਇੰਦੇ ਆ, ਤੇ ਬਹਿ ਕੇ ਇੱਥੇ ਜਿਹੜਾ ਹੈਗਾ ਭੜਾਸ ਕੱਢ ਰਹੇ ਨੇ। ਇਹ ਜੀ ਪੰਨੂ ਜਦੋਂ ਚਾਹਵੇ ਤਾਂ ਮਿੰਟ 'ਚ ਦੀ ਛੁਡਾ ਸਕਦਾ। ਇੱਕ ਖਬਰ ਅੱਜ ਹੋਰ ਆਈ ਆ, ਲੈਂਡ ਪੂਲਿੰਗ ਵਾਲੀ ਸਾਰੀ ਜਿਹੜੀ ਗੰਦੀ ਨੀਤੀ ਸੀ ਉਹ ਵਾਪਸ ਲੈਣੀ ਪਈ, ਮੋਦੀ ਵਾਂਗੂ ਝੁਕਣਾ ਪਿਆ। ਪਰ ਇੱਕ ਸੱਪ ਹੋਰ ਕੱਢ ਲਿਆ ਹੁਣ ਪੰਜਾਬ ਸਰਕਾਰ ਨੇ। ਅੱਜ ਦੇ ਟ੍ਰਿਬਿਊਨ ਪੰਜਾਬੀ ਦੇ ਉੱਤੇ ਇਹ ਖਬਰ ਹੈ ਕਿ ਸ਼ਾਮਲਾਟ ਜ਼ਮੀਨਾਂ ਲੱਭ ਲੀਆਂ ਹੁਣ ਤੇ ਉਹਨਾਂ ਨੂੰ ਵੇਚ ਕੇ ਸਰਕਾਰ ਜਿਹੜੀ ਆ ਪੈਸੇ ਵੱਟਣ ਨੂੰ ਫਿਰਦੀ ਹੈ। ਪੰਜਾਬ ਸਰਕਾਰ ਨੇ ਮੋਹਾਲੀ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਸ਼ਾਮਲਾਟ ਜ਼ਮੀਨਾਂ ਵੇਚਣ ਦੀ ਤਿਆਰੀ ਵਿੱਢ ਦਿੱਤੀ ਹੈ। ਪੰਚਾਇਤ ਵਿਭਾਗ ਦੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਅਧਿਕਾਰੀਆਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਇਸ ਸੰਬੰਧੀ ਮੁੱਢਲੀ ਕਾਰਵਾਈ ਆਰੰਭ ਦਿੱਤੀ ਹੈ। ਪਹਿਲੀ ਲੜੀ ਤਹਿਤ ਮੋਹਾਲੀ ਬਲਾਕ ਦੇ ਉਹਨਾਂ 17 ਪਿੰਡਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਹੜੀਆਂ ਜ਼ਮੀਨਾਂ ਮੋਹਾਲੀ ਸ਼ਹਿਰ ਦੇ ਰੀਅਲ ਅਸਟੇਟ ਦੇ ਪ੍ਰੋਜੈਕਟਾਂ ਵਿਚਾਲੇ ਜਾਂ ਉਹਨਾਂ ਦੇ ਨੇੜੇ ਪਈਆਂ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਪਿੰਡਾਂ ਦੀ ਸ਼ਾਮਲਾਟ ਜ਼ਮੀਨਾਂ ਨੂੰ ਖੁੱਲੀ ਬੋਲੀ ਰਾਹੀਂ ਵੇਚਣ ਦੀ ਤਿਆਰੀ ਕੀਤੀ ਗਈ ਹੈ। ਉਹਨਾਂ 'ਚ ਸੁਖਗੜ੍ਹ, ਸ਼ਫੀਪੁਰ, ਗ੍ਰੀਨ ਐਨਕਲੇਵ, ਦਾਊ, ਮਾਣਕਪੁਰ, ਕੱਲਰ, ਕੰਡਾਲਾ, ਕੰਬਾਲੀ, ਬਹਿਰਾਮਪੁਰ, ਰਾਏਪੁਰ ਕਲਾਂ, ਚੱਪੜਚਿੜੀ ਕਲਾਂ, ਰੁੜਕਾ, ਬੜੀ ਤੰਗੌਰੀ, ਰਾਏਪੁਰ ਖੁਰਦ, ਗਿੱਦੜਪੁਰ, ਨਾਨੂ ਮਾਜਰਾ ਤੇ ਭਾਗੋ ਮਾਜਰਾ ਦੀਆਂ ਪੰਚਾਇਤੀ ਜ਼ਮੀਨਾਂ ਸ਼ਾਮਲ ਨੇ। ਮੋਹਾਲੀ ਦੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਪਰਮਵੀਰ ਕੌਰ ਵੱਲੋਂ ਅੱਜ ਬਕਾਇਦਾ ਪੱਤਰ ਲਿਖ ਕੇ ਉਕਤ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਪੰਚਾਇਤ ਸਕੱਤਰਾਂ ਸਣੇ ਮੀਟਿੰਗ ਬੁਲਾਈ ਗਈ ਹੈ। ਮੀਟਿੰਗ 'ਚ ਸ਼ਾਮਲ ਹੋਏ ਕਈ ਸਰਪੰਚਾਂ ਨੇ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਮੀਟਿੰਗ ਵਿੱਚ ਉਹਨਾਂ ਨੂੰ ਆਪਣੀਆਂ ਸ਼ਾਮਲਾਟ ਜ਼ਮੀਨਾਂ ਵੇਚਣ ਲਈ ਮਤੇ ਪਾਉਣ ਲਈ ਕਿਹਾ। ਇਹਨਾਂ ਸਰਪੰਚਾਂ ਦਾ ਕਹਿਣਾ ਕਿ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ਵੇਚਣ ਨਾਲ ਪੰਚਾਇਤ ਕੋਲ ਪਿੰਡਾਂ ਦੇ ਸਾਂਝੇ ਮਨੋਰਥਾਂ ਅਤੇ ਵਿਕਾਸ ਲਈ ਜ਼ਮੀਨਾਂ ਨਹੀਂ ਬਚਣਗੀਆਂ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਦਾ ਭਾਅ ਹਰ ਸਾਲ ਵਧ ਰਿਹਾ ਹੈ, ਜਿਸ ਕਾਰਨ ਜ਼ਮੀਨਾਂ ਵੇਚਣ ਨਾਲ ਪੰਚਾਇਤਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਹੁਣ ਗੱਲ ਇਹ ਹੈ ਕਿ ਪੰਚਾਇਤੀ ਜ਼ਮੀਨਾਂ ਵੇਚ ਕੇ ਜਾਂ ਹੋਰ ਪੰਜਾਬ ਦੇ ਜਿਹੜੇ ਮਾੜੇ ਮੋਟੇ ਇਸ ਤਰੀਕੇ ਦੇ ਕੋਈ ਆਰਥਿਕ ਸੋਮੇ ਆ ਜਿਨ੍ਹਾਂ ਨਾਲ ਨਿੱਕੇ ਮੋਟੇ ਪੰਚਾਇਤਾਂ ਦੇ ਜਾਂ ਹੋਰਾਂ ਦੇ ਖਰਚੇ ਚੱਲਦੇ ਹੈ, ਕੀ ਏਦਾਂ ਸਰਜੂ? ਏਦਾਂ ਸਰਜੂਗਾ? ਅਸਲੀ ਤਾਂ ਗੱਲ ਇਹ ਆ ਕਿ ਦਿੱਲੀ ਵਾਲਿਆਂ ਦੇ ਕੋਲ ਸਿੱਧਾ ਹਿੱਕ ਠੋਕ ਕੇ ਕਹਿਣ ਦੀ ਕਿਸੇ ਪੰਜਾਬੀ ਇਹਨਾਂ ਸਿਆਸੀ ਭਰਵਾਨਾਂ ਦੀ ਜ਼ਰੂਰਤ ਨਹੀਂ ਹੈਗੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਇੰਨੇ ਕਰੋੜ ਦਾ ਕਰਜ਼ਾ, ਉਹ ਕਰਜ਼ਾ ਕਾਹਦਾ? ਅਸੀਂ ਤੁਹਾਨੂੰ ਕਿਹਾ ਸੀਗਾ ਅਸਲ ਵਿੱਚ ਉਹ ਕਰਜ਼ਾ ਉਹ ਹੈ ਕਾਹਦਾ? ਬਹੁਤੇ ਲੋਕਾਂ ਨੂੰ ਵਹਿਮ ਹੈ ਵੀ ਪਤਾ ਨਹੀਂ ਕਰਜ਼ਾ ਲਿਆ ਕੋਈ ਪੰਜਾਬ ਨੇ। ਉਹ ਕਰਜ਼ਾ ਨਹੀਂ ਹੈਗਾ। ਖਾੜਕੂ ਲਹਿਰ ਦੇ ਦਿਨਾਂ 'ਚ ਜਿੰਨਾ ਇੱਥੇ ਦੇ ਲੋਕਾਂ ਉੱਤੇ ਜ਼ੁਲਮ ਕਰਨ ਲਈ ਗੁੰਡਿਆਂ ਨੂੰ ਸਪਾਰੀ ਦਿੱਤੀ ਗਈ, ਇਨਾਮ ਦਿੱਤੇ ਗਏ, ਲੋਕਾਂ ਨੂੰ ਕੈਟ ਟਾਊਟ ਬਣਾਉਣ ਲਈ, ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਉਣ ਲਈ ਜਾਂ ਪੈਸੇ ਦੇ ਕੇ ਉਹਨਾਂ ਦੀਆਂ ਵਫਾਦਾਰੀਆਂ ਖਰੀਦੀਆਂ ਗਈਆਂ, ਉਹ ਸਾਰੇ ਪੈਸੇ ਨੂੰ ਕਹਿੰਦੇ ਆ ਕਿ ਕਰਜ਼ਾ ਜੀ ਤੁਹਾਡੇ। ਯਾਨੀ ਕਿ ਜਿਵੇਂ ਅਬਦਾਲੀ ਤੇ ਨਾਦਰ ਵਰਗੇ ਜਾਂ ਹੋਰ ਧਾੜਵੀ ਜਦੋਂ ਕਿਤੇ ਜਾਂਦੇ ਸੀ
ਤਾਂ ਉੱਥੇ ਰਾਜੇ ਨੂੰ ਤਵਾਨ ਜੁਰਮਾਨਾ ਲਾ ਦਿੰਦੇ ਸੀ। ਉਵੇਂ ਹੁਣ ਪੰਜਾਬ ਨੂੰ ਜੁਰਮਾਨਾ ਲਾਇਆ ਹੈ ਵੀ ਤੁਹਾਨੂੰ ਕੁੱਟਣ ਉੱਤੇ ਸਾਡਾ ਇੰਨਾ ਖਰਚਾ ਆ ਗਿਆ। ਤੇ ਇਸ ਗੱਲ ਦੇ ਲਈ ਚਲੋ ਸਾਡਾ ਤਾਂ ਭਾਰਤੀ ਸਿਸਟਮ 'ਚ ਯਕੀਨ ਨਹੀਂ। ਆ ਬਾਦਲ ਹੁਣੀ ਪਹਿਲੋਂ ਇੱਥੇ ਰਾਜਗੱਦੀਆਂ ਮਾਣਗੇ, ਫਿਰ ਕੈਪਟਨ ਹੋਣੀ ਆ, ਹੁਣ ਭਗਵੰਤ ਮਾਨ ਹੋਣੀ ਆ। ਇਹ ਉੱਥੇ ਕਹਿੰਦੇ ਜੀ ਅਸੀਂ ਕਰਜ਼ੇ ਦੀ ਕਿਸ਼ਤ ਦੇਣੀ ਆ, ਫਲਾਨਾ ਕਰਨਾ। ਇਹ ਸਿੱਧਾ ਠੋਕ ਵਜਾ ਕੇ ਕਾਹਤੋਂ ਨਹੀਂ ਕਹਿੰਦੇ ਕਿ ਜੀ ਸਾਰਾ ਇਹ ਕਰਜ਼ਾ ਕੁਰਜ਼ਾ ਅਸੀਂ ਕੋਈ ਨਹੀਂ ਦੇਣਾ। ਉਲਟਾ ਹਰਿਆਣੇ ਤੇ ਰਾਜਸਥਾਨ ਨੂੰ ਜਾਂ ਹੋਰਨਾਂ ਸੂਬਿਆਂ ਨੂੰ ਜਿਹੜਾ ਪੰਜਾਬ ਦਾ ਪਾਣੀ ਤੁਸੀਂ ਲੁੱਟ ਰਹੇ ਹੋ, ਉਹਦੇ ਇੰਨੇ ਪੈਸੇ ਬਣਦੇ ਆ। ਪਿੱਛੇ ਜੇ ਕੁਮੇਦਾਨ ਸਰ ਨੇ ਇੱਕ ਪੂਰਾ ਡਾਟਾ ਬਣਾ ਕੇ ਬਿੱਲ ਬਣਾ ਕੇ ਰੱਖਿਆ ਸੀ ਸਰਕਾਰ ਕੋਲੇ ਕਿ ਆਹ ਤੁਸੀਂ ਮੰਗੋ ਹਰਿਆਣੇ ਤੇ ਰਾਜਸਥਾਨ ਤੋਂ, ਤੇ ਤੁਸੀਂ ਉਹਦੇ ਨਾਲ ਜਿੰਨਾ ਪੰਜਾਬ ਦਾ ਸਾਰਾ ਕਰਜ਼ਾ ਉਹ ਇੱਕ ਝਟਕੇ 'ਚ ਲੈਂਦਾ। ਸੋ ਸੱਚੀ ਗੱਲ ਤਾਂ ਇਹ ਆ ਕਿ ਪੰਜਾਬ ਨੂੰ ਕਰਜ਼ਈ ਦਿਖਾਇਆ ਜਾ ਰਿਹਾ। ਪੰਜਾਬ ਨੂੰ ਕਰਜ਼ਈ ਦਿਖਾਉਣ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਜਿਹੜੀ ਆ ਉਹ ਮੁਕੰਮਲ ਤੌਰ ਤੇ ਖਤਮ ਕਰਨ ਦਾ, ਜਿਹੜੀ ਗੱਲ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ, ਸਿੱਖਾਂ ਨੂੰ ਘਸਿਆਰਾ ਬਣਾ ਕੇ ਮਾਰਨਾ ਚਾਹੁੰਦੇ। ਜਾਂ ਤਾਂ ਪੰਜਾਬ ਨੂੰ ਬੰਜਰ ਬਣਾ ਦਿਓ, ਜਾਂ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਨੇ ਹੜ੍ਹ ਲਿਆ ਕੇ ਇੱਥੇ ਜਿਹੜੀਆਂ ਫਸਲਾਂ ਨੇ ਉਹ ਰੋੜ ਦਿਓ। ਸੋ ਨਾ ਪੰਜਾਬ 'ਚ ਫਸਲ ਬਚਣ ਦਿਓ ਜਾਂ ਨਾ ਨਸਲ ਬਚਣ ਦਿਓ। ਇਸ ਸਾਰੇ ਪ੍ਰੋਜੈਕਟ ਦੇ ਵਿੱਚ ਸਾਡੀ ਕੌਮ ਬੁਰੀ ਤਰ੍ਹਾਂ ਉਲਝੀ ਹੋਈ ਆ। ਸਾਡਾ ਇਸ ਮੌਕੇ ਜਿਹੜਾ ਖਾਲਿਸਤਾਨ ਦਾ ਏਜੰਡਾ ਉਹ ਇਸੇ ਕਰਕੇ ਹੀ ਜ਼ਿਆਦਾ ਰੈਲੇਵੈਂਟ ਆ, ਦਿਨੋਂ ਦਿਨ ਲੋਕਾਂ ਨੂੰ ਸਮਝ ਆਉਂਦੀ ਜਾ ਰਹੀ ਆ। ਜਿਹੜੇ ਪਹਿਲਾਂ ਚੂੰ ਚਾਂ ਜੀ ਕਰਦੇ ਹੁੰਦੇ ਸੀ, ਹੁਣ ਤਾਂ ਉਹ ਵੀ ਕਹਿੰਦੇ ਨੇ ਕਿ ਵਾਕਿਆ ਹੀ ਹਾਲਾਤ ਜਿਹੜੇ ਨੇ ਇਹ ਮਜਬੂਰੀ ਬਣਦੀ ਜਾ ਰਹੀ ਆ। ਕਿਹੜਾ ਸਿੱਖ ਚਾਹੁੰਦਾ ਜੀ 1947 ਤੋਂ ਬਾਅਦ ਸਿੱਖ ਤਾਂ ਇਸ ਭਾਰਤ ਵਿੱਚ ਇਸ ਮੁਲਕ ਨਾਲ ਆਪਦੀ ਕਿਸਮਤ ਜੋੜ ਕੇ ਰਹਿਣ ਆ ਗਏ ਸੀ। ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਤਿਆਗ ਕੇ ਆ ਗਏ ਸੀ। ਉਸ ਮੌਕੇ ਜੋ ਕੁਝ ਵਾਪਰਿਆ, ਕਈ ਥਾਵਾਂ ਦੇ ਉੱਤੇ ਸਿੱਖ ਬੱਚੀਆਂ ਨੂੰ, ਸਿੱਖ ਔਰਤਾਂ ਨੂੰ, ਸਿੱਖਾਂ ਨੂੰ ਆਪ ਮਾਰਨਾ ਵੱਢਣਾ ਖਤਮ ਕਰਨਾ ਪੈ ਗਿਆ, ਖੂਹਾਂ 'ਚ ਛਾਲਾਂ ਮਾਰੀਆਂ ਇੱਜ਼ਤਾਂ ਬਚਾਉਣ ਲਈ। ਤੇ ਉਹ ਸਾਰੇ ਕਾਸੇ ਦੇ ਬਦਲੇ ਜਿਸ ਕੌਮ ਨੂੰ, ਜਿਸ ਧਰਤੀ ਨੂੰ ਆਪਦਾ ਮੰਨਿਆ ਸੀ ਕਿ ਸ਼ਾਇਦ ਗੁਰੂ ਸਾਹਿਬਾਨ ਵੇਲੇ ਦੇ ਜਾਂ ਸਿੱਖਾਂ ਦੇ ਇਤਿਹਾਸ ਵਿੱਚ ਜਿਹੜੇ ਅਹਿਸਾਨ ਕੀਤੇ ਨੇ ਉਹਨੂੰ ਚੇਤੇ ਰੱਖਣਗੇ, ਇੱਧਰ ਤਾਂ ਕਹਾਣੀ ਹੋਈ ਉਲਟਾ। ਇਹ ਤਾਂ ਪਹਿਲੇ ਦਿਨ ਤੋਂ ਹੀ ਕਹਿਣ ਲੱਗ ਗਏ ਵੀ ਇਹ ਤਾਂ ਜਰਾਇਮ ਪੇਸ਼ਾ ਕੌਮ ਆ, ਸਿੱਖਾਂ ਦੀ ਪਛਾਣ ਖਤਮ ਕਰਨ ਤੇ ਲੱਕ ਬੰਨ ਲਿਆ। ਸੋ ਇਸ ਮਾਹੌਲ ਦੇ ਵਿੱਚ ਜਦੋਂ ਆਪਾਂ ਜਿਹੜਾ ਖਾਲਿਸਤਾਨ ਦੀ ਗੱਲ ਕਰਦੇ ਆ, ਤਾਂ ਸਿੱਖ ਤਾਂ ਅਜੇ ਸ਼ਾਇਦ ਇਸ ਮੁਲਕ ਨਾਲ ਦਿਨ ਕੱਟੀਆਂ ਕਰ ਹੀ ਲੈਂਦੇ ਔਖੇ ਸੌਖੇ ਰਹਿ ਕੇ, ਪਰ ਅਗਲੇ ਕਹਿੰਦੇ ਤੁਹਾਨੂੰ ਛੱਡਣਾ ਹੀ ਨਹੀਂ। ਕਦੇ ਸੁਣਿਆ ਇੱਥੇ ਇਸ ਮੁਲਕ ਦੇ ਵਿੱਚ ਪਹਿਲਾਂ ਜਦੋਂ ਹੋਰਾਂ ਦੁਸ਼ਮਣਾਂ ਨਾਲ ਸਿੱਖਾਂ ਦਾ ਵਾਹ ਪਿਆ ਕਿ ਤੁਹਾਡੇ ਇਸ਼ਟ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਪੱਤੀ ਹੋਈ ਹੋਵੇ? ਪਰ ਹੁਣ ਇਹ ਆਮ ਗੱਲ ਆ। ਅੱਜ ਵੀ ਇੱਕ ਇਹੋ ਜਿਹੀ ਖਬਰ ਚਰਚਾ ਚ ਲੁਧਿਆਣੇ ਜਿਹੜਾ ਹੈਗਾ ਦਾਦ ਪਿੰਡ ਦਾਦਾਂ ਦੇ ਵਿੱਚ ਪਾਲਮ ਵਿਹਾਰ 'ਚ ਗੁਰਦੁਆਰਾ ਸਿੰਘ ਸਭਾ, ਉੱਥੇ 2019 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਇੱਕ ਗੁਰਿੰਦਰ ਆ ਪੁੱਤਰ ਸੋਹਣ, ਉਹਨੂੰ ਸਜ਼ਾ ਹੋਈ ਸੀ ਤੇ ਅੱਜ ਉਹਨੇ ਅਦਾਲਤ ਵਿੱਚ ਕੋਈ ਚਿੱਠੀ ਐਪਲੀਕੇਸ਼ਨ ਦਿੱਤੀ ਸੀਗੀ ਕਿ ਮੇਰੀ ਜਿਹੜੀ ਬਾਕੀ ਰਹਿੰਦੀ ਸਜ਼ਾ ਬਈ ਉਹ ਮਾਫ ਕੀਤੀ ਜਾਵੇ ਜਾਂ ਇਸ ਤਰ੍ਹਾਂ। ਪਰ ਉਹ ਜਿਹੜੀ ਸਜ਼ਾ ਉਹ ਅਦਾਲਤ ਨੇ ਬਹਾਲ ਰੱਖੀ ਆ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਇਹ ਕੇਸ ਜਿਹੜਾ ਸਾਰਾ ਲੜ ਰਹੇ ਸੀਗੇ, ਉਹਨੇ ਦੱਸਿਆ ਸੀ ਵੀ ਇਹ ਜਿਹੜਾ ਗੁਰਿੰਦਰ ਆ, ਜਿਹੜਾ ਦੋਸ਼ੀ ਆ, ਇਹ ਅੱਡਾ ਜੋਧਾਂ 'ਚ ਕੰਮ ਕਰਦਾ ਸੀਗਾ ਤੇ ਬੇਅਦਬੀ ਤੋਂ ਬਾਅਦ ਇਹ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਗ੍ਰਿਫਤਾਰ ਕੀਤਾ ਸੀਗਾ ਤੇ ਇਹਨੂੰ ਰਾਜਵਿੰਦਰ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ ਨੇ 6 ਫਰਵਰੀ 14 ਨੂੰ ਪਿਛਲੇ ਸਾਲ 6 ਮਹੀਨੇ ਦੀ ਕੈਦ ਤੇ 3000 ਜੁਰਮਾਨੇ ਦੀ ਸਜ਼ਾ ਸੁਣਾਈ। ਦੇਖ ਲਓ ਤੁਸੀਂ, ਸਿੱਖਾਂ ਦੇ ਇਸ਼ਟ ਦੀ ਬੇਪੱਤੀ ਕਰਨ ਵਾਲੇ ਨੂੰ 6 ਮਹੀਨੇ ਦੀ ਕੈਦ ਤੇ 3000 ਜੁਰਮਾਨੇ ਦੀ ਸਜ਼ਾ। ਤੇ ਇਹਦੇ ਵਿੱਚ ਵੀ ਇਹ ਬੰਦਾ ਸੈਸ਼ਨ ਅਦਾਲਤ ਵਿੱਚ, ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਪਹੁੰਚ ਗਿਆ ਕਿ ਜੀ ਮੇਰੀ ਸਜ਼ਾ ਜਿਹੜੀ ਆ ਉਹ ਮਾਫ ਕੀਤੀ ਜਾਵੇ। ਪਰ ਉੱਪਰਲੀ ਕੋਰਟ ਦੇ ਵਿੱਚ ਜਸਪਾਲ ਸਿੰਘ ਮੰਝਪੁਰ ਨੇ ਚੰਗੇ ਤਰੀਕੇ ਨਾਲ ਇਸ ਮਾਮਲੇ ਉੱਤੇ ਸਾਰੀ ਸੁਣਵਾਈ ਕੀਤੀ, ਜਿਹਦਾ ਨਤੀਜਾ ਇਹ ਨਿਕਲਿਆ ਕਿ ਉਹ ਹੇਠਲੀ ਕੋਰਟ ਵਾਲਾ ਹੀ ਜਿਹੜਾ ਫੈਸਲਾ ਉਹ ਬਰਕਰਾਰ ਰਿਹਾ, ਪਰ 6 ਮਹੀਨੇ ਕੱਟਣੇ ਆ ਸਿਰਫ। ਤੇ ਇਹ ਤਾਂ ਉਹਨੂੰ ਇੱਕ ਤਰੀਕੇ ਨਾਲ ਜਿਵੇਂ ਬਹੁਤ ਵਧੀਆ ਦਿੱਤਾ ਹੋਣਾ ਰਿਵਾਰਡ। ਜੇਕਰ ਇਹ ਕੁਛ ਇਹ ਕਦੇ ਨਹੀਂ ਸੀ ਹੋ ਸਕਦਾ ਜੇਕਰ ਪਹਿਲੇ ਦਿਨ ਤੋਂ ਹੀ ਜਾਂ ਤਾਂ ਇੰਡੀਅਨ ਸਿਸਟਮ ਜਿਹੜਾ ਹੈ
ਉਹ ਇਹਨਾਂ ਬੁੱਚੜਾਂ ਨੂੰ, ਇਹਨਾਂ ਕਾਤਲਾਂ ਨੂੰ, ਜਿਹੜੇ ਬੇਅਦਬੀ ਕਰਨ ਵਾਲੇ ਨੇ, ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਦੇ ਕਾਤਲ ਨੇ, ਇਹਨਾਂ ਨਾਲ ਕੋਈ ਚੱਜ ਹੱਲ ਦੀ ਗੱਲ ਕਰਦਾ, ਜਾਂ ਫਿਰ ਇਹਨਾਂ ਨੂੰ ਸੋਧਾ ਲੱਗਦਾ। ਪਰ ਜਿਨ੍ਹਾਂ ਨੇ ਸੋਧਾ ਲਾਇਆ, ਜਿਵੇਂ ਉਹ ਘਵੱਦੀ ਵਾਲੀ ਜਨਾਨੀ ਸੀ, ਜਾਂ ਹੋਰ ਇੱਕ ਦੋ ਥਾਵਾਂ ਤੇ ਸੋਧੇ ਲੱਗੇ, ਉਦੋਂ ਸਾਡੇ ਭਾਈਚਾਰੇ ਚੋਂ ਲੇਰਾਂ ਮਾਰਨ ਵਾਲੇ ਮੂਹਰੇ ਹੋ ਗਏ। ਇੱਥੋਂ ਤੱਕ ਕਿ ਜਿੱਦਣ ਦਰਬਾਰ ਸਾਹਿਬ ਦੇ ਵਿੱਚ ਇੱਕ ਦੁਸ਼ਟ ਨੇ ਉੱਪਰਲੀ ਮੰਜ਼ਲ ਤੋਂ ਛਾਲ ਮਾਰ ਕੇ ਹੇਠਾਂ ਮੇਨ ਮੁੱਖ ਪ੍ਰਕਾਸ਼ ਸਥਾਨ ਤੇ ਗੰਦ ਪਾਉਣਾ ਚਾਹਿਆ, ਉਦਣ ਵੀ ਕਈ ਕਹਿਣ ਕਿ ਜੀ ਛੱਡੋ ਪਰਾਂ। ਪਰ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਸਾਡੀ ਕੌਮ ਦੇ ਵਿੱਚ ਇਸ ਮਸਲੇ ਦੇ ਉੱਤੇ ਵੀ ਲੋਕ ਅਜੇ ਕਹੀ ਜਾਂਦੇ ਨੇ ਕਿ ਜੀ ਇਹਦੇ ਤੇ ਸਿਆਸਤ ਨਾ ਕਰੋ। ਭਾਈ ਸਿਆਸਤ ਕੌਣ ਕਰ ਰਿਹਾ? ਸਿੱਧੀ ਤੇ ਸਪਸ਼ਟ ਤਾਂ ਗੱਲ ਕਹਿੰਦੇ ਆ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਭਾਈ ਜਿਹੜਾ ਇਹੋ ਜਿਹਾ ਬੰਦਾ, ਉਹਨੂੰ ਕਿਰਪਾਨ ਭੇਟ ਕਰ ਦੇਣਾ ਚਾਹੀਦਾ। ਤੇ ਜੇ ਉੱਥੇ ਜਿਹੜਾ ਕਿਸਾਨ ਸੰਘਰਸ਼ ਮੌਕੇ ਕਿਰਪਾਨ ਭੇਟ ਕੀਤਾ ਤਾਂ ਵੀ ਚੀਕਾਂ, ਜੇ ਇੱਥੇ ਕਿਸੇ ਨੂੰ ਗਲ ਪੈਂਦੇ ਆ ਫੇਰ ਚੀਕਾਂ। ਤੇ ਇੰਡੀਅਨ ਸਿਸਟਮ ਕਹਿੰਦਾ 6 ਮਹੀਨੇ ਤੋਂ ਬਾਅਦ ਸਜ਼ਾ ਨਹੀਂ ਦੇਣੀ। ਖੈਰ, ਇਹ ਸਾਰਾ ਕੁਝ ਉਦੋਂ ਹੀ ਠੀਕ ਹੋਣਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆਪਾਂ ਕਹਿੰਦੇ ਆ ਨਾ ਇਹਦੀ ਸ਼ਾਨ ਉਦੋਂ ਬਣਨੀ ਆ ਜਦੋਂ ਆਪਣਾ ਖਾਲਿਸਤਾਨ ਬਣਿਆ ਹੋਊਗਾ। ਨਹੀਂ ਤਾਂ 328 ਸਰੂਪ ਜਿਹੜੇ ਇਸ ਸ਼੍ਰੋਮਣੀ ਕਮੇਟੀ ਦੇ ਅਧੀਨ ਬਾਦਲਾਂ ਦੇ ਰਾਜ ਵਿੱਚ ਗਾਇਬ ਹੋਏ, ਉਹਦੇ ਵਾਸਤੇ ਵੀ ਆ ਜਿਹੜੇ ਬਡਾਲੇ ਹੋਣੀ ਆ, ਬਲਦੇਵ ਸਿੰਘ ਬਡਾਲਾ ਰਾਗੀ, ਇਹਨਾਂ ਨੇ ਮੋਰਚਾ ਵੀ ਲਾਈ ਰੱਖਿਆ ਵਿਚਾਰਿਆਂ ਨੇ। ਨਹੀਂ ਸੁਣਵਾਈ ਹੋਈ, ਫਿਰ ਕੋਰਟ 'ਚ ਚਲੇ ਗਏ। ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ, ਡੀਜੀਪੀ ਨੂੰ ਹਦਾਇਤ ਕੀਤੀ ਆ ਕਿ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਆ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਪਰ ਜਿਸ ਧਰਤੀ ਉੱਤੇ ਸਿੱਖਾਂ ਦਾ ਇਸ਼ਟ ਸੁਰੱਖਿਅਤ ਨਹੀਂ, ਸਿੱਖਾਂ ਦੇ ਹਿੱਤ ਸੁਰੱਖਿਅਤ ਨਹੀਂ, ਸਿੱਖਾਂ ਦਾ ਧਰਮ, ਬੋਲੀ ਤੇ ਸੱਭਿਆਚਾਰ ਸਭ ਕੁਝ ਖਤਰੇ 'ਚ ਆ, ਉਸ ਧਰਤੀ ਦੇ ਉੱਤੇ ਜੇ ਖਾਲਿਸਤਾਨ ਦੀ ਗੱਲ ਨਹੀਂ ਉੱਠੂਗੀ ਤਾਂ ਹੋਰ ਕੀ ਹੋਊਗਾ। ਸੋ ਸਿੱਖਾਂ ਦੇ ਵਿੱਚ ਅਜੇ ਵੀ ਇਸ ਧਰਤੀ ਉੱਤੇ ਰਹਿਣ ਦਾ ਬੜਾ ਮੰਚ ਸੀਗਾ, ਪਰ ਇਹਨਾਂ ਅਤਿਆਚਾਰਾਂ ਨੇ, ਇਹਨਾਂ ਜ਼ੁਲਮਾਂ ਨੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰਿਆ। ਸੋ ਅੱਜ ਸਮੁੱਚੀ ਜਿਹੜੀ ਸਿੱਖ ਕੌਮ ਆ, ਉਹਨੇ ਜਦੋਂ ਇਹ ਖਾਲਿਸਤਾਨ ਦਾ ਝੰਡਾ ਝੁਲਾਇਆ, ਦੁਨੀਆ 'ਚ ਨਾਅਰਾ ਵੱਜਿਆ, ਅੱਜ ਸਾਨੂੰ ਯਕੀਨ ਆ ਕਿ ਹੋ ਸਕਦਾ ਕੋਈ ਸਿੱਖ ਜਿਹੜਾ ਹੈਗਾ ਉਹ ਕੋਈ ਵਹਿਮ 'ਚ ਹੋਵੇ, ਪਰ ਸਾਰੇ ਇੰਡੀਆ ਨੂੰ ਪੱਕਾ ਯਕੀਨ ਆ ਕਿ ਜਦੋਂ ਵੀ ਖਾਲਿਸਤਾਨ ਦੇ ਨਾਂ ਤੇ ਰੈਫਰੈਂਡਮ ਕਰਾਵਾਂਗੇ, ਸਾਰੀ ਦੀ ਸਾਰੀ ਪੰਜਾਬ ਦੀ ਜਿਹੜੀ ਆਬਾਦੀ ਆ ਇਹ ਖਾਲਿਸਤਾਨ ਦੀ ਹਮਾਇਤ ਕਰੂਗੀ। ਸੋ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਇਹ ਸਵਾਲ ਖੜਾ ਕਿ ਸਿੱਖ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਸਾਨੂੰ ਆਵਾਜ਼ਾਂ ਮਾਰਦਾ ਕਿ ਖਾਲਿਸਤਾਨ ਦੀ ਸਿਰਜਣਾ ਕਰੀਏ। ਸੋ ਆਓ ਸਾਰੇ ਆਪੋ ਆਪਣੇ ਫਰਜ਼ ਨਿਭਾਈਏ ਤਾਂ ਕਿ ਉਹ ਜ਼ਿੰਮੇਵਾਰੀ, ਉਹ ਇਤਿਹਾਸਕ ਫਰਜ਼ ਜਿਹੜਾ ਉਹ ਪੂਰਾ ਹੋ ਸਕੇ, ਖਾਲਿਸਤਾਨ ਇਸ ਧਰਤੀ ਤੇ ਹੋਂਦ ਵਿੱਚ ਆ ਸਕੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।